सी मैं पढ़ना है। मैं पढ़ना है। जी दरअसल मैं पढ़ देना, लेकिन सर रूल्स ऑफ बिहेवियर तो दसना याद है एंगेजमेंट दे थोड़ा बोल दियो। वो ये है कि ਤੁਸੀਂ ਦੱਸ ਦਿਓ ਨਾ। ठीक है डॉक्टर साहब याद नहीं थे डॉक्टर साहब मैं क्या सी क्या रूल्स ऑफ बिहेवियर एंड एंगेजमेंट ਜਿਹੜੇ ਨਾ ਹੀਰ ਵਾਰਸ਼ਾ ਦੇ ਉਹ ਜ਼ਰਾ ਰਿਪੀਟ ਕਰ ਦਈਏ ਤੇ ਉਹਦੇ ਚ ਹੈਗਾ ਕਿ ਅਸੀਂ ਵਾਰ-ਵਾਰੀ ਬੰਦ ਕੁਇਕਲੀ ਪੜਾਂਗੇ ਜਿੰਨੇ ਵੀ ਪੜ ਸਕਾਂਗੇ ਲੇਕਿਨ ਜਿਹੜੀ ਇੰਪੋਰਟੈਂਟ ਚੀਜ਼ ਇਹ ਹੈ ਵੀ ਕਿ ਜਿਹੜੇ ਅਟੈਂਡੀਜ਼ ਨੇ ਉਹ ਕੋਈ ਵੀ ਗੱਲ ਕਰਨੀ ਹੋਏਗੀ ਤੇ ਡਾਕਟਰ ਸਾਹਿਬ ਥਰੂ ਕਰਨਗੇ ਪਰਸਨਲ ਨਹੀਂ ਹੋਣਗੇ ਔਰ ਕੋਈ ਵੀ ਕਮੈਂਟ ਦੇਣਾ ਤੁਸੀਂ ਤੇ 2 ਮਿੰਟ ਤੋਂ ਜ਼ਿਆਦਾ ਲੰਮਾ ਨਾ ਹੋਵੇ ਔਰ ਕੋਈ ਰੈਪੀਟੀਸ਼ਨ ਨਹੀਂ ਹੋਣੀ ਚਾਹੀਦੀ ਇੱਕ ਪੁਆਇੰਟ ਆਫ ਵੀ ਅਗਰ ਕਿਸੇ ਫਰੈਂਡ ਨੇ ਦੱਸ ਦਿੱਤਾ ਤੇ ਉਹਨੂੰ ਰਿਪੀਟ ਨਾ ਕੀਤਾ ਜਾਏ ਤਾਂ ਕਿ ਅਸੀਂ ਜ਼ਿਆਦਾਤਰ ਫੋਕਸ ਕਰੀਏ ਔਨ ਦਾ ਸਪਿਰਿਟ ਆਫ ਹੀਲ ਰਾਦਰ ਦੈਨ ਮਿਸਲੇਨੀਅਸ ਸਟਫ। ਠੀਕ ਹੈ ਡਾਕਟਰ ਸਾਹਿਬ ਠੀਕ ਤੇ ਚਲੋ ਮੈਂ ਸ਼ੁਰੂ ਕਰ ਦੇਣਾ ਵਿਦਆਊਟ ਐਨੀ ਡਿਲੇ। ਕਰੋ। ਬੰਦ ਇੱਕ ਹੈ ਜੀ ਅਵਲ ਹਮਦ ਖੁਦਾ ਦਾ ਵਿਰਦ ਕੀਜੀਏ इश्क कीता सु जग दा मूल मियां पहले आप है रब ने इश्क कीता माशूक है नबी रसूल मियां इश्क पीर फकीर दा मर्तबा है मर्द इश्क दा भला रंजूल मियां खुले तिना दे बाब कलूब अंदर जिना कीता है इश्क कबूल मियां। ਹਾਂਜੀ ਇਹ ਹੁਣ ਬੰਦ ਤੁਸੀਂ ਪੜ੍ਹ ਦਿੱਤਾ। ਹੁਣ ਇਹਦੇ ਚ ਮੁਸ਼ਕਿਲ ਮੈਂ ਕਿਹੜੇ ਨੇ। ਅਵਲ ਹਮਦ ਖੁਦਾ ਦਾ ਵਿਰਦ ਕੀਜੇ। ਵਿਰਦ ਕਰਨ ਮਤਲਬ ਤੁਹਾਨੂੰ ਪਤਾ ਹੈ ਸਾਰਿਆਂ ਨੂੰ। ਵਿਰਦ ਕਰਨਾ ਹੁੰਦਾ ਹੈ ਕਿ ਕਿਸੇ ਚੀਜ਼ ਨੂੰ ਬਾਰ-ਬਾਰ ਰਿਪੀਟ ਕਰਨਾ। ਅਵਲ ਹਮਦ ਖੁਦਾ ਦਾ ਵਿਰਦ ਹੋ ਰਿਹਾ ਹੈ। ਹਮਦ ਦਾ ਮਤਲਬ ਦਾ ਜਿਹੜੀ ਰੱਬ ਦੀ ਤਾਰੀਫ ਕਰਨੀ। ਅਵਲ ਹਮਦ ਖੁਦਾ ਦਾ ਵਿਰਦ ਕੀਜੇ। ਡਾਕਟਰ ਸਾਹਿਬ ਤੁਸੀਂ ਆਪਣੀ ਜਗ੍ਹਾ ਥੋੜੀ ਚੇਂਜ ਕਰ ਲਓ। ਇਹ ਹੈ ਲਓ ਹਾਂ ਠੀਕ ਹੈ ਡਾਕਟਰ ਸਾਹਿਬ ਹੁਣ ਠੀਕ ਹੋ ਗਈ। ਹਾਂ ਜਗ੍ਹਾ ਥੋੜੀ ਅੱਛਾ ਚੇਂਜ ਕਰ ਲਓ ਉੱਥੇ ਕਨੈਕਸ਼ਨ ਠੀਕ। ਅੱਛਾ ਅਵਲ ਹਮਦ ਖੁਦਾ ਦਾ ਵਿਰਦ ਕੀਜੇ। ਰੱਬ ਦੀ ਤਾਰੀਫ ਦੀ ਜਿਹੜੀ ਹੈ ਉਹ ਬਾਰ-ਬਾਰ ਉਹਨੂੰ ਦੁਹਰਾਓ। ਇਸ਼ਕ ਕੀਤਾ ਸੂ ਜਗ ਦਾ ਮੂਲ ਮੀਆਂ। ਮੇਰੀ ਰੀਡਿੰਗ ਇਹਦੀ ਇਹ ਹੈ ਕਿ ਇਹ ਇਸ ਵਾਸਤੇ ਕਰੋ ਕਿਉਂਕਿ ਰੱਬ ਨੇ ਜਿਹੜੀ ਦੁਨੀਆ ਦਾ ਮੁੱਢ ਹੈ ਉਹ ਇਸ਼ਕ ਤੇ ਰੱਖਿਆ। ਮੂਲ ਦਾ ਮਤਲਬ ਹੁੰਦਾ ਜੜ, ਬੁਨਿਆਦ। ਇਸ਼ਕ ਕੀਤਾ ਸੂ ਜਗ ਦਾ ਮੂਲ ਮੀਆਂ। ਮੂਲ ਦਾ ਮਤਲਬ ਅਸਲ ਵੀ ਹੁੰਦਾ ਹੈ, ਯਾਨੀ ਰੀਅਲ। ਇਸ਼ਕ ਪੀਰ ਫਕੀਰ ਦਾ ਮਰਤਬਾ ਹੈ ਮਰਦ ਇਸ਼ਕ ਦਾ ਭਲਾ ਰੰਜੂਲ ਮੀਆਂ। ਯਾਨੀ ਜਿਹੜਾ ਇਸ਼ਕ ਹੈ ਉਹ ਪੀਰਾਂ ਤੇ ਫਕੀਰਾਂ ਦਾ ਮਰਤਬਾ ਹੈ। ਮਤਲਬ ਜਿਹੜੇ ਇਸ਼ਕ ਵਾਲੇ ਨੇ, ਕਰਨ ਵਾਲੇ ਜਿਹੜੇ ਆਸ਼ਿਕ ਨੇ ਉਹ ਪੀਰ ਫਕੀਰ ਹੁੰਦੇ ਨੇ। ਮਰਦ ਇਸ਼ਕ ਦਾ ਭਲਾ, ਇਸ਼ਕ ਪੀਰ ਫਕੀਰ ਦਾ ਮਰਤਬਾ ਹੈ ਮਰਦ ਇਸ਼ਕ ਦਾ ਭਲਾ ਰੰਜੂਲ ਮੀਆਂ। ਉਹ ਮਰਦ ਜਿਹੜਾ ਇਸ਼ਕ ਦੇ ਵਿੱਚ ਰੰਜੀਦਾ ਰਹਿੰਦਾ ਹੈ, ਗਮਗੀਨ ਰਹਿੰਦਾ ਹੈ, ਉਹ ਬਿਹਤਰ ਹੈ, ਉਹ ਚੰਗਾ ਬੰਦਾ ਹੈ ਦੂਜਿਆਂ ਨਾਲੋਂ।
ਖੁੱਲੇ ਦਿਨਾਂ ਦੇ ਬਾਗ ਕਲੂਬ ਅੰਦਰ ਉਹਨਾਂ ਲੋਕਾਂ ਦੇ ਦਿਲਾਂ ਦੇ ਅੰਦਰ ਦਰਵਾਜ਼ੇ ਖੁੱਲ ਗਏ, ਦਿਲਾਂ ਦੇ ਦਰਵਾਜ਼ੇ ਖੁੱਲ ਗਏ ਜਿਨ੍ਹਾਂ ਕੀਤਾ ਸੂ ਇਸ਼ਕ ਕਬੂਲ। ਜਿਨ੍ਹਾਂ ਨੇ ਇਸ਼ਕ ਨੂੰ ਮੰਨ ਲਿਆ ਨਾ, ਉਹਨਾਂ ਦੇ ਦਿਲਾਂ ਦੇ ਦਰਵਾਜ਼ੇ ਖੁੱਲ ਗਏ। ਖੁੱਲੇ ਦਿਨਾਂ ਦੇ ਬਾਬ ਕਬੂਲ ਅੰਦਰ। ਕਲਬ, ਕਬੂਲ ਦਾ ਮਤਲਬ, ਕਲੂਬ ਦਾ ਮਤਲਬ ਕਲਬ, ਕਲਬ ਦਾ ਮਤਲਬ ਦਿਲ, ਤੇ ਬਾਬ ਦਾ ਮਤਲਬ ਹੈ ਚੈਪਟਰਸ। ਖੁੱਲੇ ਦਿਨਾਂ ਦੇ ਬਾਗ ਕਲੂਬ ਅੰਦਰ ਜਿਨ੍ਹਾਂ ਕੀਤਾ ਸੂ ਇਸ਼ਕ ਕਬੂਲ ਮੀਆਂ। ਅਗਲਾ ਕੀ ਮਸਰਾ ਹੈ? डॉक्टर साहब आखिरी लाइन है, इतना दे बाप कलूब अंदर, आखिरी लाइन है बंद दी। अच्छा चलो अगला बंद की है। डॉक्टर साहब ते मेरा एक सवाल सी। हाँ जी। पहले आप है रब ने इश्क कीता, माशूक है नबी रसूल मियां। ਇਹ ਥੋੜੀ ਰੋਸ਼ਨੀ ਪਾ ਦਿਓ, ਇਹ ਗੱਲ ਕਰ ਲਓ ਕਿ ਇਹ ਜਿਹੜਾ ਕੰਟੈਕਸਟ ਹੈ, ਇਹ ਜਿਹੜਾ ਇੰਸਟੀਟਿਊਸ਼ਨਲ ਰਿਲੀਜਨ ਹੈ, ਜਿਹੜਾ ਰਿਲੀਜੀਅਸ ਇੰਸਟੀਟਿਊਸ਼ਨ, ਉਹਦੇ ਬਾਰੇ ਰਿਫਰ ਕਰ ਰਿਹਾ ਹੈ। ਇਹ ਕੋਈ ਇਹਦੀ ਕੋਈ ਸਿਗਨੀਫੀਕੈਂਸ ਹੈ, ਇਹਨਾਂ ਨੇ ਜਾਣ ਕੇ ਬਿਆਨ ਕੀਤਾ ਇੱਥੇ? ਨਹੀਂ, ਮਤਲਬ ਇਹ ਹੈ ਕਿ ਜਿਹੜਾ ਬੇਸਿਕਲੀ ਤੇ ਗੱਲ ਇਹ ਹੋ ਰਹੀ ਹੈ ਕਿ ਜਿਹੜਾ ਪੂਰਾ ਜਿਹੜਾ ਜਿਹੜਾ ਮਜ਼ਹਬ ਹੈ, ਅਸਲੀ ਮਜ਼ਹਬ ਜਿਹੜਾ ਹੈਗਾ ਉਹ ਇਹੋ ਹੀ ਹੈਗਾ ਕਿ ਜਿਹੜਾ ਰੱਬ ਹੈ ਤੇ ਰਸੂਲ ਹੈ, ਉਹ ਦੋਵੇਂ ਆਸ਼ਿਕ ਮਸ਼ੂਕ ਨੇ। ਯਾਨੀ ਜਿਹੜੀ ਹਾਈਐਸਟ ਵੈਲਿਊ ਹੈ ਯੂਨੀਵਰਸ ਦੇ ਵਿੱਚ, ਉਹ ਇਸ਼ਕ ਦੀ ਹੈ। ਠੀਕ ਜੀ, ਚਲਿए। ਮਤਲਬ ਰੱਬ ਨੇ ਇਸ਼ਕ ਕੀਤਾ ਤੇ ਮਸ਼ੂਕ ਨਬੀ ਹੈ। ਤੇ ਇਹ ਜੇ ਅਸੀਂ ਆਮ ਮਾਇਨਿਆਂ ਚ ਲਈਏ, ਦੁਨੀਆਦਾਰੀ ਦੇ ਮਾਮਲੇ ਚ ਲਈਏ, ਤੇ ਫਿਰ ਤੇ ਇਹਦਾ ਮਤਲਬ ਕੋਈ ਉਹ ਖਾਸ ਨਹੀਂ ਨਿਕਲਦਾ। ਲੇਕਿਨ ਅਗਰ ਤੁਸੀਂ ਇਹਨੂੰ ਬ੍ਰੌਡਰ ਪਰਸਪੈਕਟਿਵ ਵਿੱਚ ਦੇਖੋ ਤੇ ਉਹ ਇਹ ਹੈ ਕਿ ਇਸ ਦੁਨੀਆ ਨੂੰ ਚਲਾਉਣ ਵਾਲੇ ਤੇ ਇਸ ਦੁਨੀਆ ਨੂੰ ਹਦਾਇਤ ਦੇਣ ਵਾਲੇ ਜਿਹੜੇ ਨੇ, ਉਹ ਇੱਕ ਦੂਜੇ ਦੇ ਆਸ਼ਿਕ ਨੇ। एम्फसाइज कर देता उन्होंने हकीकत पर इशारा करके। हाँ जी जी हाँ जी, बीबा जी पढ़ोगे तुसी? अमरजीत जी नेक्स्ट। चलो मैं पढ़ दिनी जी। दुई नात रसूल मकबूल वाली, जेंदे हक नजूल लौला कीता, खाकी आख के मर्तबा वड्डा दिता, सब खलक दे ऐब थी पाक कीता। सरवर होए के औलियां अंबियां दा, अगे हक दे आप नू खाक कीता, करे उमती उमती रोज क़यामत, खुशी छड़ के ज्यों गमनाक कीता। हाँ जी। दुई नात रसूल मकबूल वाली। ਨਾਤ ਹੁੰਦੀ ਹੈ ਜਿਹੜੀ ਰਸੂਲ ਦੀ ਤਾਰੀਫ ਦੇ ਵਿੱਚ ਜਿਹੜੇ ਬੋਲ ਲਿਖੇ ਜਾਂਦੇ ਨੇ, ਉਹਨਾਂ ਨੂੰ ਨਾਤ ਕਿਹਾ ਜਾਂਦਾ ਹੈ। ਦੁਈ ਨਾਤ ਰਸੂਲ ਮਕਬੂਲ ਵਾਲੀ। ਮਕਬੂਲ ਦਾ ਮਤਲਬ ਜਿਹੜਾ ਹੈ ਉਹ ਹੈ ਜਿਹੜਾ ਕਿ ਜਿਹਨੂੰ ਕਬੂਲ ਕਰ ਲਿਆ ਗਿਆ ਹੈ, ਜਿਹਨੂੰ ਐਕਸੈਪਟ ਕਰ ਲਿਆ ਗਿਆ, ਜਿਹਨੂੰ ਹਰ ਇੱਕ ਬੰਦੇ ਨੇ ਮੰਨ ਲਿਆ। ਦੁਈ ਨਾਤ ਰਸੂਲ ਮਕਬੂਲ ਵਾਲੀ, ਜਿਹਦੇ ਹੱਕ ਨਜ਼ੂਲ ਲੌਲਾਕ ਕੀਤਾ। ਲੌਲਾਕ ਦਾ ਮਤਲਬ ਹੈ ਯੂਨੀਵਰਸ, ਤੇ ਨਜ਼ੂਲ ਦਾ ਮਤਲਬ ਹੈ ਨਾਜ਼ਲ ਕਰਨਾ, ਉਤਾਰਨਾ।
ਦੂਈ ਨਾਤ ਰਸੂਲ ਮਕਬੂਲ ਵਾਲੀ ਜਿਹਦੇ ਹੱਕ ਨਜ਼ੂਲ ਲੋਲਾਕ ਕੀਤਾ। ਹੱਕ ਨੇ ਯਾਨੀ ਰੱਬ ਨੇ ਉਹਦੇ ਵਾਸਤੇ ਇਹ ਕਾਇਨਾਤ ਪੈਦਾ ਕੀਤੀ, ਉਸ ਨੂੰ ਬਣਾਇਆ। to bestow upon. bestowed upon. ਦੂਈ ਨਾਤ ਰਸੂਲ ਮਕਬੂਲ ਵਾਲੀ ਜਿਹਦੇ ਹੱਕ ਨਜ਼ੂਲ ਲੋਲਾਕ ਕੀਤਾ। ਖਾਕੀ ਆਖ ਕੇ ਮਰਤਬਾ ਵੱਡਾ ਦਿੱਤਾ। ਮਤਲਬ ਜਿਹੜਾ ਰਸੂਲ ਹੈ ਉਹ ਹੈ ਤੇ ਖਾਕੀ ਮਿੱਟੀ ਦਾ ਬਣਿਆ ਹੈ। ਇਹਦੀ ਬੈਕਗਰਾਉਂਡ ਇਹ ਹੈ ਕਿ ਜਦੋਂ ਰੱਬ ਨੇ ਬੰਦੇ ਨੂੰ ਪੈਦਾ ਕੀਤਾ ਮਿੱਟੀ ਤੋਂ, ਤੇ ਉਹਨੇ ਫਰਿਸ਼ਤਿਆਂ ਨੂੰ ਕਿਹਾ ਕਿ ਇਹ ਜਿਹੜਾ ਮੈਂ ਜੋ ਕੁਝ ਪੈਦਾ ਕੀਤਾ ਹੈ ਇਹਨੂੰ ਤੁਸੀਂ ਸਲਾਮ ਕਰੋ। ਤੇ ਸਾਰਿਆਂ ਜਿਹੜੇ ਵੱਡੇ 4 ਫਰਿਸ਼ਤੇ ਸਨ ਉਹਨਾਂ 'ਚ 3 ਨੇ ਤੇ ਉਹਨੂੰ ਕਬੂਲ ਕਰ ਲਈ, ਇਹ ਗੱਲ ਨੂੰ ਉਹਨਾਂ ਨੇ, ਤੇ ਜੋ ਰੱਬ ਨੇ ਕਿਹਾ ਸੀ ਉਹ ਕਰਤਾ। ਤੇ ਜਿਹੜਾ ਜਿਹਨੂੰ ਅਸੀਂ ਅਬਲੀਸ ਸ਼ੈਤਾਨ ਕਹਿੰਦੇ ਹਾਂ, ਉਹਨੇ ਕਿਹਾ ਕਿ ਜੀ ਮੈਂ ਤਾਂ ਨਹੀਂ ਕਰਦਾ, ਇਹ ਜਿਹੜਾ ਮਿੱਟੀ ਦੀ ਜਿਹੜੀ ਤੂੰ ਖੇਡ ਬਣਾਈ ਹੈ ਇਹ ਅਸੀਂ ਉਹਦੇ ਤੋਂ ਉੱਤੇ ਹੈ। ਅਸੀਂ ਫਰਿਸ਼ਤੇ ਜਿਹੜੇ ਕਿ ਮਿੱਟੀ ਤੋਂ ਨਹੀਂ ਬਣੇ ਹੈ, ਅਸੀਂ ਉਹਦੇ ਤੋਂ ਉੱਤੇ ਹੈ। ਤੇ ਰੱਬ ਨੇ ਜਿਹੜਾ ਸ਼ੈਤਾਨ ਸੀ ਉਹਨੂੰ ਆਪਣੇ ਜਿਹੜਾ ਹਲਕਾ ਸੀ ਉਹਦੇ ਤੋਂ ਖਾਰਿਜ ਕਰ ਦਿੱਤਾ। ਤੇ ਇਹਦੀ ਬੈਕਗਰਾਉਂਡ ਇਹ ਹੈ ਜਿਹਨੂੰ ਤੁਹਾਨੂੰ ਸਾਹਮਣੇ ਰੱਖਣਾ ਚਾਹੀਦਾ। ਖਾਕੀ ਆਖ ਕੇ ਮਰਤਬਾ ਵੱਡਾ ਦਿੱਤਾ, ਸਭਾ ਖਲਕ ਦੇ ਐਬ ਥੀ ਪਾਕ ਕੀਤਾ। ਮਤਲਬ ਉਹਨੂੰ ਕਿਹਾ ਤੇ ਇਹ ਗਿਆ ਕਿ ਇਹ ਮਿੱਟੀ ਦਾ ਬਣਿਆ ਹੈ, ਲੇਕਿਨ ਬਾਕੀ ਜਿਹੜੀ ਖਲਕਤ ਮਿੱਟੀ ਨਾਲ ਬਣੀ ਹੈ, ਸਭਾ ਉਹਨਾਂ ਦੇ ਵਿੱਚ ਜਿਹੜੇ ਐਬ ਨੇ ਉਹਨਾਂ ਐਬਾਂ ਤੋਂ ਰਸੂਲ ਨੂੰ ਪਾਕ ਕਰ ਦਿੱਤਾ ਗਿਆ। ਯਾਨੀ ਉਹਨੂੰ ਪਲੂਟ ਨਹੀਂ ਹੋਣ ਦਿੱਤੇ। ਜਿਹੜੇ ਬਾਕੀ ਖਲਕਤ ਦੇ ਵਿੱਚ ਐਬ ਸਨ ਉਹਨਾਂ ਤੋਂ ਜਿਹੜਾ ਰਸੂਲ ਸੀ ਉਹਨਾਂ ਨੂੰ ਪਲੂਟ ਨਹੀਂ ਹੋਣ ਦਿੱਤਾ। he stayed pure. He was not ਕੀ ਕਹਿਣਾ ਚਾਹੀਦਾ ਹੈ, maligned by the evils of the other creatures. ਸਭਾ ਖਲਕ ਤੇ ਖਾਕ ਪਾਕ ਕੀਤਾ, ਸਰਵਰ ਹੋ ਕੇ ਕੀ ਹੈ ਜੀ, ਸਰਵਰ ਹੋ ਕੇ ਔਲੀਆਂ ਅੰਬੀਆਂ ਦਾ, ਸਰਵਰ ਹੋਈ ਕੇ ਔਲੀਆਂ ਅੰਬੀਆਂ ਦਾ। ਹਾਂ, ਮਤਲਬ ਉਹ ਸਰਦਾਰ ਹੈ ਨਬੀਆਂ ਦਾ ਵੀ, ਯਾਨੀ ਪ੍ਰੋਫਿਟਸ ਦਾ ਵੀ, ਤੇ ਬਾਕੀ ਜਿਹੜੇ ਸੂਫੀਜ਼ ਨੇ ਉਹਨਾਂ ਦਾ ਵੀ ਉਹ ਸਰਦਾਰ ਹੈ। ਸਰਵਰ ਹੋ ਕੇ ਅੰਬੀਆਂ ਦਾ। ਅੱਗੇ ਜੀ ਮੈਂ ਅਗਲੀ ਵਾਰੀ ਕਿਤਾਬ ਰੱਖਾਂਗਾ ਸਾਹਮਣੇ, ਅੱਜ ਮੇਰੇ ਕੋਲ ਹੈ ਨਹੀਂ। ਹਾਂਜੀ, ਇੱਕ ਮਿੰਟ। ਸਰਵਰ ਹੋਏ ਕੇ ਔਲੀਆਂ ਅੰਬੀਆਂ ਦਾ, ਅੱਗੇ ਹੱਕ ਦੇ ਆਪ ਨੂੰ ਖਾਕ ਕੀਤਾ। ਹਾਂ, ਮਤਲਬ ਉਹ ਬਾਕੀ ਜਿਹੜੇ ਔਲੀਆ ਨੇ, ਵਲੀ ਨੇ, ਜਿਹੜੇ ਸਪਿਰਚੁਅਲਿਜ਼ਮ ਦੀ ਹਾਈਐਸਟ ਸਟੇਜ ਤੇ ਨਹੀਂ, ਉਹਨਾਂ ਦਾ ਉਹ ਸਰਦਾਰ ਵੀ ਹੈ, ਲੇਕਿਨ ਉਹਨੇ ਅੱਗੇ ਹੱਕ ਦੇ ਆਪ ਨੂੰ ਖਾਕ ਕੀਤਾ।
ਲੇਕਿਨ ਉਹਨੇ ਰੱਬ ਦੇ ਸਾਹਮਣੇ ਆਪਣੇ ਆਪ ਨੂੰ ਮਿੱਟੀ ਕਰ ਲਿਆ। ਇਹਦਾ ਇੱਕ ਕਰੇ ਮਤਲਬ, ਹਾਂਜੀ ਅੱਗੇ ਪੜਨ ਲੱਗੀ ਸੀ ਜੀ। ਹਾਂਜੀ ਪੜੋ। ਅਗਲੀ ਲਾਈਨ ਹੈਗੀ ਹੈ ਲਾਸਟ ਆਫ ਦਿਸ, करे उमती उमती रोज कयामत, खुशी छड़ के ज्यों गमनाक कीता। ਆਹੋ ਮਤਲਬ ਇਹ ਹੈ ਕਿ ਰੋਜ਼ ਕਿਆਮਤ ਦੇ ਜਦੋਂ ਹਿਸਾਬ ਕਿਤਾਬ ਹੋਣਾ ਹੈ ਤੇ ਹਰ ਇੱਕ ਨੂੰ ਦੇ ਜਿਹੜੇ ਹਰ ਇੱਕ ਬੰਦੇ ਦੇ ਜਾਂ ਹਰ ਇੱਕ ਗਰੋਹ ਦੇ ਜਿਹੜੀ ਗੁੱਡਨੈਸ ਔਰ ਈਵਲ ਨੇ ਉਹ ਜਦੋਂ ਡਿਸਟਿੰਗੁਇਸ਼ ਹੋਣੀਆਂ ਨੇ ਤੇ ਉਹਦੇ ਵਿੱਚ ਜਿਹੜਾ ਰਸੂਲ ਹੈ ਉਹ ਜਿਹੜੀ ਉਹਦੀ ਉਮਤ ਹੈ, ਉਮਤ ਦਾ ਮਤਲਬ ਜਿਹੜੀ ਉਹਦੀ ਫਾਲੋਇੰਗ ਹੈ, ਉਹ ਉਹਨਾਂ ਦੇ ਹੱਕ ਦੇ ਵਿੱਚ ਆਪਣਾ ਖੜਾ ਹੈ ਔਰ ਉਹਨੇ ਆਪਣੀ ਉਸ ਦੇ ਵਿੱਚ ਹੀ ਉਹਨੇ ਆਪਣੇ ਉਹਦਾ ਦਿਲ ਜਿਹੜਾ ਉਹ ਮੁਮੀਨ ਹੈ। ਅੱਗੇ ਜੀ। ਅੱਛਾ ਡਾਕਟਰ ਸਾਹਿਬ, ਇੱਥੇ ਗੱਲ ਕਰਨੀ ਸੀ ਕਿ ਇੱਥੇ ਤੇ ਦੂਸਰੇ ਪਹਿਰੇ ਦੇ ਵਿੱਚ ਰਸੂਲ ਸਾਹਿਬ ਨੇ ਤਾਂ ਆਪਣੇ ਆਪ ਨੂੰ ਰੱਬ ਦੇ ਸਾਹਮਣੇ ਮਤਲਬ ਖਾਕ ਕਰ ਲਿਆ, ਤੇ ਜਿਹੜਾ ਸ਼ੈਤਾਨ ਸੀ ਉਹ ਨਾ ਹੰਕਾਰ ਕਹੋ ਜਾਂ ਕੋ ਸੀ, ਉਸ ਦਾ ਅੱਗੇ ਕੀ ਬਣਿਆ? ਉਹਨੂੰ ਰੱਬ ਨੇ ਰੱਦ ਕਰ ਦਿੱਤਾ ਤੇ ਸ਼ੈਤਾਨ ਨੇ ਰੱਬ ਨੂੰ ਕਿਹਾ ਕਿ ਤੂੰ ਮੈਨੂੰ ਰੱਦ ਤੇ ਕਰ ਦਿੱਤਾ ਹੈ, ਲੇਕਿਨ ਮੈਂ ਤੈਨੂੰ ਸਾਬਤ ਕਰਾਂਗਾ ਕਿ ਇਹ ਜਿਹੜੇ ਤੂੰ ਬੜੇ ਉੱਚੇ ਦਰਜੇ ਦੇ ਸਮਝਣਾ ਹੈ ਕਿ ਤੂੰ ਖਲਕਤ ਪੈਦਾ ਕੀਤੀ ਹੈ ਬੰਦਿਆਂ ਦੀ, ਮੈਂ ਇਹਨਾਂ ਨੂੰ ਮਿਸਲੀਡ ਕਰਕੇ ਦਿਖਾਵਾਂਗਾ, ਮੈਂ ਇਹਨਾਂ ਕੋਲੋਂ ਭੈੜੇ ਕੰਮ ਕਰਕੇ ਦਿਖਾਵਾਂਗਾ। ਇਹਦਾ ਮਤਲਬ ਇਹ ਸ਼ੈਤਾਨ ਨੇ, ਜਿਹਨੂੰ ਅਸੀਂ ਸ਼ੈਤਾਨ ਕਹਿੰਦੇ ਆ ਨਾ, ਤੇ ਅਬਲੀਸ ਵੀ ਕਹਿੰਦੇ ਆ, ਸੈਟਨ ਵੀ ਕਹਿੰਦੇ ਆ, ਉਹਨੇ ਰੱਬ ਨੂੰ ਇਹ ਚੈਲੰਜ ਕੀਤਾ ਸੀ। ਠੀਕ। ਹਾਂਜੀ ਅਗਲੀ ਲਾਈਨ ਕੀ ਹੈ? ਅਗਲਾ ਬੰਦ ਹੈ ਜੀ, ਅਗਲਾ ਬੰਦ ਮੈਂ ਪੜ੍ਹ ਦਿੰਦਾ। ਹਾਂਜੀ ਰਸੂਲ ਦੇ ਚੌਹਾਂ ਸਾਥੀਆਂ ਦੀ ਸਿਫਤ। ਹਾਂਜੀ ਚਾਰੇ ਯਾਰ ਰਸੂਲ ਦੇ ਚਾਰ ਗੌਹਰ, ਸਭੇ ਇੱਕ ਥੀ ਇੱਕ ਚੜੰਦੜੇ ਨੇ। ਅਬੂ ਬਕਰ ਤੇ ਉਮਰ ਉਸਮਾਨ ਅਲੀ ਆਪੋ ਆਪਣੇ ਗੁਣੀ ਸੁਹਿੰਦੜੇ ਨੇ। ਜਿਨ੍ਹਾਂ ਸਿਦਕ ਯਕੀਨ ਤਹਿਕੀਕ ਕੀਤਾ, ਰਾਹ ਰੱਬ ਦੇ ਸੀਸ ਵਿਕੰਦੜੇ ਨੇ। ਜ਼ੌਕ ਛੱਡ ਕੇ ਜਿਨ੍ਹਾਂ ਨੇ ਜ਼ੁਹਦ ਕੀਤਾ, ਵਾਹ ਵਾਹ ਉਹ ਰੱਬ ਦੇ ਬੰਦੜੇ ਨੇ। ਮਤਲਬ ਜਿਹੜੇ ਰਸੂਲ ਦੇ ਚਾਰ ਯਾਰ ਨੇ, ਉਹਨਾਂ ਵਿੱਚ ਅਬੂ ਬਕਰ, ਉਮਰ, ਉਸਮਾਨ ਤੇ ਅਲੀ ਨੇ, ਚਾਰ ਯਾਰ ਜਿਹੜੇ ਨੇ। हजरत अबू बकर, हजरत उस्मान, हजरत अली ते हजरत अबू बकर, उमर, हजरत उमर, ये ਜਿਹੜੇ ਚਾਰੇ ਨੇ ਇਹ ਰਸੂਲ ਦੇ ਯਾਰ ਨੇ। ਤੇ ਬਾਕੀ ਇਹਦੇ ਚ ਕੋਈ ਹੋਰ ਤੇ मेरा ख्याल है खास मुश्किल नहीं, जे है तो पूछ लो। मकबूल चारे यार रसूल ਸਰ ਜੀ ਜਿਹੜਾ ਕਹਿੰਦੇ ਨੇ ਜ਼ੌਕ ਛੱਡ ਕੇ ਜਿਨ੍ਹਾਂ ਨੇ ਜ਼ੁਹਦ ਕੀਤਾ। हाँ ਜ਼ੌਕ ਦਾ ਮਤਲਬ ਹੈ ਜਿਨ੍ਹਾਂ ਨੇ ਪਲੇਅਰ ਸੀਕਿੰਗ ਦੀ, ਜ਼ੌਕ ਦਾ ਮਤਲਬ ਹੈ ਪਲੇਅਰ ਸੀਕਿੰਗ, ਜਿਨ੍ਹਾਂ ਨੇ ਪਲੇਅਰ ਸੀਕਿੰਗ ਨੂੰ ਛੱਡ ਕੇ ਜ਼ੋਦ ਕੀਤਾ। ਜ਼ੋਦ ਦਾ ਮਤਲਬ ਹੈ ਜਿਨ੍ਹਾਂ ਨੇ
इबादत की, जिन्हों ने बंदगी मेडिटेशन, हाँ जी, बंदगी 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 की, मेडिटेशन की, उन्होंने ਇਹ ਬੰਦੇ ਨੇ। ਡਾਕਟਰ ਸਾਹਿਬ ਇਹਨਾਂ ਸਿੱਧਕ ਯਕੀਨ ਤਹਿਕੀਕ ਕੀਤਾ ਰਾ ਰੱਬ ਦੇ ਸੀਸ ਵਕਿੰਦੜੇ ਨੇ। ਅੱਛਾ, ਉਹਨਾਂ ਨੇ ਜ਼ੋਰ, ਹਾਂਜੀ, ਕੀ ਉਹਨਾਂ ਨੇ ਜਿਨ੍ਹਾਂ ਸਿੱਧਕ ਯਕੀਨ ਤਹਿਕੀਕ ਕੀਤਾ, ਜਿਨ੍ਹਾਂ ਸਿਦਕ ਯਕੀਨ ਤਹਿਕੀਕ ਕੀਤਾ, ਜਿਨ੍ਹਾਂ ਨੇ ਜਿਹੜੀ ਸਿਦਕ ਹੈ, ਸਿਦਕ ਦਾ ਮਤਲਬ ਹੈ ਸਫਾਈ, ਪਿਓਰਿਟੀ, ਜਿਨ੍ਹਾਂ ਨੇ ਪਿਓਰਿਟੀ ਨੂੰ ਮੰਨ ਲਿਆ ਔਰ ਬਾਕੀ ਚੀਜ਼ਾਂ ਨੂੰ ਛੱਡ ਦਿੱਤਾ। ਸਿਦਕ ਮੰਨ ਕੇ ਜਿਨ੍ਹਾਂ ਤਹਿਕੀਕ ਕੀਤਾ ਜੀ, ਮਤਲਬ ਸਿਦਕ ਉਹਨਾਂ ਨੇ ਸੱਚਾਈ ਨੂੰ ਮੰਨ ਕੇ ਤੇ ਉਹਨਾਂ ਨੇ ਅਸਲੀਅਤ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਸੱਚਾਈ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਰਾਹ ਰੱਬ ਦੇ ਸੀਸ ਵਕਿੰਦੜੇ ਨੇ, ਇਹ ਰੈਫਰੈਂਸ ਕਰਬਲਾ ਵਾਲੇ ਡਾਕਟਰ ਸਾਹਿਬ? ਇਹ ਜਿਹੜਾ ਇਹਦਾ ਮਤਲਬ ਇਹ ਹੈ ਕਿ ਉਹ ਰੱਬ ਦੀ ਰਾਹ ਤੇ ਆਪਣਾ ਸੀਸ ਦਾ ਮਤਲਬ ਹੈ ਸਿਰ, ਉਹ ਰੱਬ ਦੀ ਰਾਹ ਤੇ ਆਪਣਾ ਸਿਰ ਵੀ ਲਵਾਉਣ ਲਈ ਤਿਆਰ ਨੇ। ਉਹਨਾਂ ਨੇ ਰੱਬ ਦੀ ਰਾਹ ਵਿੱਚ ਆਪਣਾ ਸਿਰ ਜਿਹੜਾ ਹੈ ਰੱਬ ਦੇ ਨਾਂ ਦੇ ਉੱਤੇ ਵੇਚ ਦਿੱਤਾ ਹੈ। ਵਕਿੰਦੜੇ ਨੇ ਮਤਲਬ ਵੇਚ ਦਿੱਤਾ। ਠੀਕ, ਯਾਨੀ ਕਿ ਆਪਣੀ ਈਗੋ, ਆਪਣੀ ਹਉਮੈ, ਆਪਣੇ ਆਪ ਨੂੰ ਖਤਮ ਕਰ ਦਿੱਤੀ, ਬਸ ਉਹਦੇ ਪਿੱਛੇ ਲੱਗ ਗਏ, ਖਤਮ ਕਰ ਦਿੱਤੀ। ਤੇ ਇਹ ਵੀ ਕਹਿ ਸਕਦੇ ਹਾਂ ਕਿ ਇਹ ਇੱਕ ਯਾਰੀ ਰਸੂਲ ਦੇ ਯਾਰ ਨੇ, ਕਿ ਉਹਨਾਂ ਦੀ ਇੱਕ ਐਗਜ਼ੈਂਪਲਰੀ ਮਤਲਬ ਇਹ ਯਾਰੀ ਆ ਜਿਹਦੇ ਵਿੱਚ ਸਿਦਕ, ਯਕੀਨ, ਆਪਣਾ ਸਿਰ, ਸਾਰਾ ਕੁਝ ਮਤਲਬ ਉਹਨਾਂ ਦੇ ਰਸਤੇ ਦੇ ਉੱਤੇ ਲਾ ਦਿੱਤਾ ਔਰ ਪਲੇਜਰ ਨੂੰ ਛੱਡ ਕੇ ਇਬਾਦਤ ਵਿੱਚ ਪੈ ਗਏ। ਮਤਲਬ ਐਕਸਟ੍ਰੀਮ ਫਾਰਮ ਆਫ ਰਸੂਲ ਸਾਹਿਬ ਦੀ ਇਹ ਯਾਰੀ ਦੇ ਮਤਲਬ ਇਹ ਬੰਦੇ ਨੇ। ਆਓ, ਸਿਦਕ ਦਾ ਮਤਲਬ ਤੇ ਸੱਚਾਈ ਆ ਤੇ ਯਕੀਨ ਦਾ ਮਤਲਬ ਡਿਟਰਮੀਨੇਸ਼ਨ ਹੈ। ਯਕੀਨ ਮੀਨਸ ਟਰਸਟ, ਮੇਰਾ ਖਿਆਲ ਕਿ ਨਹੀਂ? ਨਹੀਂ, ਯਕੀਨ ਦਾ ਮਤਲਬ ਪਕਿਆਈ ਨਾ, ਪੰਜਾਬੀ ਚ ਕਹੀਏ ਤਾਂ ਪਕਿਆਈ। ਓਕੇ, ਆਪਣੇ ਅਸੂਲ ਤੇ ਪੱਕੇ ਰਹਿਣਾ। ਠੀਕ ਹੈ। ਵਾਜਿਦ ਸਾਹਿਬ ਤੁਸੀਂ ਪੜ੍ਹਦੇ ਹੋ ਹੁਣ ਅੱਗੇ। ਹਾਂਜੀ ਵਾਜਿਦ ਸਾਹਿਬ ਪੜ੍ਹ ਲਓ ਤੁਸੀਂ। ਮੈਂ ਅੱਗੇ ਪਿੱਛੇ ਹੋਣੇ। ਮਦੀਆ ਜੀ ਤੁਸੀਂ, would you like? Yeah, I can try. Please. ਮਤਾ ਪੀਰ ਦੀ ਹੁਬ ਦੇ ਨਾਲ ਕੀਜੇ, ਜੇ ਦੇ ਖਾਦਮਾਂ ਦੇ ਵਿੱਚ ਪੀਰੀਆਂ ਨੀ, ਬਾਜ ਐਸ ਜਨਾਬ ਦੇ ਬਾਰ ਨਹੀਂ, ਲੱਖ ਢੂੰਡਦੇ ਫਿਰਨ ਫਕੀਰੀਆਂ ਨੀ। ਜਿਹੜੇ ਪੀਰ ਦੀ ਮਹਿਰ ਮਨਜ਼ੂਰ ਹੋਏ, ਘਰ ਤਿਨਾਂ ਦੇ ਪੀਰੀਆਂ ਮੇਰੀਆਂ ਨੀ। ਰੋਜ਼ ਹਸ਼ਰ ਦੇ ਪੀਰ ਦੇ ਤਾਲਬਾਂ ਨੂੰ, ਹੱਥ ਸਜਰੇ ਮਿਲਣ ਗਿਆ ਚੀਰੀਆਂ ਨੀ। ਹਾਂਜੀ, ਇਹ ਹੁਣ ਪੀਰ ਦੀ ਮਦਾ ਦਾ ਮਤਲਬ ਹੈ ਤਾਰੀਫ। ਹੁਣ ਪੀਰ ਦੀ ਜਿਹੜੀ ਹੈ, ਆਪਣੇ ਪੀਰ ਦੀ ਜਿਹੜੀ ਹੈ ਉਹ ਤਾਰੀਫ ਕਰੀਏ ਜਿਹਦੇ ਖਾਦਮਾਂ ਦੇ ਵਿੱਚ ਪੀਰੀਆਂ ਨੇ। ਮਤਲਬ ਉਹ ਇੰਨੀ ਉੱਚੇ ਮੁਕਾਮ ਤੇ ਹੈ ਕਿ ਜਿਹੜੇ ਉਹਦੇ ਨੌਕਰ ਵੀ ਨੇ, ਮੁਲਾਜ਼ਮ ਨੇ, ਖਾਦਮ ਨੇ ਉਹਦੇ, ਉਹ ਵੀ ਉਹਨਾਂ ਦਾ ਵੀ ਦਰਜਾ ਪੀਰਾਂ ਦਾ ਹੈ।
ਤੇ ਜਿਹੜੀ ਆਖਰੀ ਲਾਈਨ ਹੈ ਰੋਜ਼ ਕਿਆਮਤ ਦੇ ਹੱਥ ਸੱਜੜੇ ਮਿਲਣਗੀਆਂ ਚੀਰੀਆਂ ਨਹੀਂ। ਚੀਰੀਆਂ ਦਾ ਮਤਲਬ ਹੈਗਾ ਜਿਹੜਾ ਫੈਸਲੇ ਦਾ ਕਾਗਜ਼। ਰੱਬ ਨੇ ਜੋ ਫੈਸਲਾ ਕੀਤਾ ਨਾ ਜਿਸ ਪੇਪਰ ਦੇ ਉੱਤੇ, ਉਹ ਜਿਹੜੇ ਤੇ ਗੁਨਾਹਗਾਰ ਨੇ, ਗੁਨਾਹਾਂ 'ਚ ਫਸੇ ਨੇ, ਉਹਨਾਂ ਨੂੰ ਤੇ ਖੱਬੇ ਹੱਥ ਦੇ ਵਿੱਚ ਫੜਾਇਆ ਜਾਏਗਾ ਉਹ ਉਹਨਾਂ ਦਾ ਅਮਲਨਾਮਾ। ਤੇ ਜਿਹੜੇ ਜਿਨ੍ਹਾਂ ਨੂੰ ਰੱਬ ਨੇ ਕਬੂਲ ਕਰ ਲਿਆ, ਉਹਨਾਂ ਨੂੰ ਸੱਜੇ ਹੱਥ ਜਿਹੜੀ ਹੈ ਉਹ ਦਿੱਤਾ ਜਾਏਗਾ। ਗੁਨਾਹਗਾਰਾਂ ਨੂੰ ਖੱਬੇ ਹੱਥ ਤੇ ਜਿਹੜੇ ਨੇਕ ਨੇ ਉਹਨਾਂ ਨੂੰ ਸੱਜੇ ਹੱਥ ਦਿੱਤਾ ਜਾਏਗਾ। हिना जी तुसी ट्राई करोगे जी? वाजिद साहब, हिना जी। हिना जी I का have a मैसेज request here. Dr. Saab, पूरा बंद explain कर दियो, please. हाँ Is it बंद नंबर 4 ਦੀ ਜਿਹੜੀ ਜੂਦੀ ਲਾਈਨ ਹੈ, 5 ਇਸ ਜਨਾਬ ਦੇ ਪਾਰ ਨਹੀਂ, ਲੱਖ ਢੂੰਡਦੇ ਫਿਰਨ ਫਕੀਰੀਆਂ ਨਹੀਂ, ਜਿਹੜੇ ਪੀਰ ਦੇ ਨਜ਼ਰ ਮਨਜ਼ੂਰ ਹੋਏ, ਘਰ ਤਨਹਾਨ ਦੇ ਪੀਰੀਆਂ ਮੇਰੀਆਂ ਨਹੀਂ। ਇਹ ਵੀ ਜ਼ਰਾ ਪਲੀਜ਼ ਐਕਸਪਲੇਨ ਕਰ ਦਿਓ। बंद की पहली लाइन पढ़ो। मद है पीर दी हुब दे नाल कीचे, मद है पीर दी हुब दे नाल कीचे, जैंदे खादमा दे विच पीरियां नी, बाज उस जनाब दे पार नाही, लख ढूंढदे फिरन फकीरियां नी। ये तो बस इत्थे ही रहो। हाँ जी। मदा हुब दी पीर दी जड़ी तारीफ है वो मुहब्बत नाल करो। ते पीर वो है जिहदे खादमा दे विच पीरियां नहीं, जिहदे मुलाजम जेड़े ने वो भी पीर ने, उन्हां दा भी दर्जा पीरां दा है। अगला की सी जी? बाज उस जनाब दे पार नाही, लख ढूंढदे फिरन फकीरियां नी। आहो, मतलब पीर दे नू मन्निया बगैर दरिया इनी जड़ा सफर है, जड़ा दरिया है वो पार नहीं हो सकता जी। जेड़े पीर दी मेहर मंजूर होवे, घर तिन्हां दे पीरियां मीरियां नी। अच्छा, जेड़े पीर दी नजर दे विच मंजूर हो गए, जिन्हां नू पीर ने रिकग्नाइज कर लिया या एक्सेप्ट कर लिया, उन्हां दे घरां विच उन्हां दे विच ही पीरियां ते मीर दा मतलब हुंदा है लीडरशिप। उन्हों ही स्पिरिचुअल लीडर हुंदे ने। रोज हशर दे पीर दे तालिबां नू हथ सजड़े मिलणगियां चीरियां नी। हाँ, वो मैं तुहानू दस्सिया ना कि चीरी जिहड़ी है वो कागज है जिसदे उत्ते फैसला लिखिया गया है तुहाडा। ते जेड़े गुनाहगार हो, जेड़े बख्शे जाणगे क़यामत दे दिन, उन्हां नू जेड़ा फैसले दा कागज है वो सज्जे हथ फड़ाया जाएगा, ते जेड़े गुनाहगार ने जिन्हां नू सिन दी सजा मिलनी है उन्हां दे हथ विच खब्बे हथ फड़ाया जाएगा, ते जेड़े पीर दे तालब ने उन्हां नू सज्जे हथ विच जेड़े फैसले दा कागज है वो दिता जाएगा। अच्छा, मेरा ख्याल डॉक्टर साहब ਤੁਸੀਂ ਇਹ ਵੀ ਸ਼ਾਇਦ ਇੱਕ ਵਾਰੀ ਪੁਆਇੰਟ ਆਊਟ ਕੀਤਾ ਸੀ ਕਿ ਜਿਹੜੇ ਰੂਲਰਸ ਹੁੰਦੇ ਨੇ, ਰਾਜੇ ਮਹਾਰਾਜੇ, ਜਦੋਂ ਆਪਣਾ ਉਹ ਡਿਸੀਜਨ ਦਿੰਦੇ ਨੇ ਕਿਸੇ ਬਾਰੇ,
ਜੇ ਚੰਗਾ ਹਾਂਜੀ ਡਿਸੀਜਨ ਆ ਜਾਂ ਮਾੜਾ ਡਿਸੀਜਨ ਆ, ਸੱਜੇ ਖੱਬੇ ਹੱਥ ਦੇ ਨਾਲ ਹੀ ਉਹ ਵੀ ਡਿਸਪਰਸ ਕਰਦੇ ਨੇ ਉਹਨੂੰ। ਆਹੋ ਉਹ ਵੀ ਹੈ, ਲੇਕਿਨ ਇੱਥੇ ਮਤਲਬ ਇਹ ਹੈ ਕਿ ਜਿਹੜੇ ਪੀਰ ਦੇ ਤਾਲਬ ਨੇ ਉਹਨਾਂ ਨੂੰ ਸੱਜੇ ਹੱਥ ਮਿਲਣਗੀਆਂ ਕਿ ਜਿਨ੍ਹਾਂ ਨੂੰ ਬਖਸ਼ ਦਿੱਤਾ ਗਿਆ ਹੈ ਜਾਂ ਜਿਨ੍ਹਾਂ ਨੂੰ ਇਮਾਨ ਜਿਨ੍ਹਾਂ ਦਾ ਮੰਨ ਲਿੱਤਾ ਗਿਆ ਹੈ, ਤੇ ਜਿਹੜੇ ਭੈੜੇ ਨੇ ਉਹਨਾਂ ਨੂੰ ਖੱਬੇ ਹੱਥ ਮਿਲਣੀ ਹੈ। ਚੰਗੇ ਮਾੜੇ ਡਿਸੀਜਨ ਦੀ ਗੱਲ ਹੈ ਖੱਬਾ ਸੱਜਾ ਜਿਹੜਾ। ਹਾਂਜੀ ਹਾਂਜੀ। अगला मिसरा की है? अगला कौन पढ़ेगा जी? हिना जी, वाजिद साहब। मैं तो अगले वाला पढ़ांगा, मेरा फेवरेट है, वो आ अच्छा रहा जी, है ठीक। ना, तो वेट कर रहे हैं। हिना जी तुसी, हिना जी पढ़ोगे? चलो फिर। मैं हाँ म्यूट हाँ हो जी, गया। पढ़ो जी, पढ़ो जी। अच्छा, मैं मौदूद पढ़ दा देना। लाडला पीर। हाँ जी, पढ़ो ठीक है। हिना जी पढ़ो जी। मौदूद दा लाडला पीर चिश्ती शकरगंज मसूद भरपूर है जी। खानदान विच चिश्त ते कामलियत शहर फुकर दा पटन मामूर है जी। बाइयां कुतबां दे विच है पीर कामिल जिंदी आजिजी जोहद मंजूर है जी। शकरगंज ने आन मकान कीता दुख दर्द पंजाब दा दूर है जी। ਇਹਦੇ ਵਿੱਚ ਇਹ ਤੁਹਾਨੂੰ ਸਮਝ ਆ ਗਿਆ ਵੈਸੇ ਬੰਤ? बाबा जी पॉलिटिकल हो गए ना एकदम ही, ਕੀ ਮਤਲਬ? पंजाब आ गया ना भाई। ਮਤਲਬ ਜਿਹੜਾ ਉਹ ਪੰਜਾਬ ਤੇ ਇਸ ਲਈ ਆਇਆ ਨਾ ਕਿ ਪਾਕ ਜਿਹੜੇ ਆਪਣਾ ਬਾਬਾ ਫਰੀਦ ਸਨ, ਉਹਨਾਂ ਨੇ ਪਾਕਪਤਨ ਚ ਆ ਕੇ ਡੇਰਾ ਲਾਇਆ ਸੀ ਨਾ, ਤੇ ਇਸ ਲਈ ਪਾਕਪਤਨ ਜਿਹੜਾ ਉਹ ਪੰਜਾਬ ਦੇ ਵਿੱਚ ਹੈ, ਤੇ ਇਸ ਲਈ हाँ ਪੰਜਾਬ ਦਾ ਦੁੱਖ ਦਰਦ ਦੂਰ ਹੋ ਗਿਆ ਨਾ। ਉਹਨਾਂ ਨੇ ਲਾਸਟ ਲਾਈਨ ਇਹੀ ਕਹਿ ਰਹੇ ਨੇ, ਸ਼ੱਕਰਗੰਜ ਨੇ ਆਣ ਮੁਕਾਮ ਕੀਤਾ ਦੁੱਖ ਦਰਦ ਪੰਜਾਬ ਦਾ ਦੂਰ ਹੈ ਜੀ। ਅਖੀਰਲੀ ਲਾਈਨ ਇਹੀ ਹੈ। ਹਾਂਜੀ ਹਾਂ, ਉਹ ਸ਼ੱਕਰਗੰਜ ਉਹਨਾਂ ਨੂੰ ਸ਼ੱਕਰਗੰਜ ਸ਼ੱਕਰ ਦਾ ਖਜ਼ਾਨਾ ਕਿਹਾ ਜਾਂਦਾ ਹੈ, ਤੇ ਇਹਨੂੰ ਇਹ ਕਿਹਾ ਜਾਂਦਾ ਹੈ ਕਿ ਉਹਨਾਂ ਦੀ ਜ਼ੁਬਾਨ ਇੰਨੀ ਮਿੱਠੀ ਸੀ, ਇੰਨੀ ਮਿੱਠੀ ਜ਼ੁਬਾਨ ਚ ਬੋਲਦੇ ਸਨ ਕਿ ਉਹਨਾਂ ਨੂੰ ਸ਼ੱਕਰ ਦਾ ਖਜ਼ਾਨਾ ਕਿਹਾ ਜਾਂਦਾ ਸੀ। ਹੋਰ ਇਹਦੇ ਚ ਕੀ ਹੈ ਜਿਹੜਾ ਤੁਹਾਨੂੰ ਸਮਝ ਨਹੀਂ ਆਇਆ ਇਸ ਬੰਦ ਤੇ? ਬਾਈਆਂ ਕੁਤਬਾਂ ਵਿੱਚ ਹੈ ਪੀਰ ਕਾਮਿਲ। ਬਾਈ ਕੁਤਬ ਲਿਸਟਡ ਜਿਹੜੇ 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 ਰੈਕਗਨਾਈਜ਼ਡ ਬਾਈ ਕੁਤਬ ਨੇ। ਕੁਤਬ ਜਿਹੜਾ ਹੁੰਦਾ ਹੈ ਉਹ ਇੱਕ ਤਾਂ ਹੁੰਦਾ ਨਾ ਪੀਰ, ਫਿਰ ਉਹ ਤੋਂ ਪੀਰ ਦੇ ਉੱਤੇ ਜਿਹੜਾ ਦਰਜਾ ਹੈ ਉਹ ਵਲੀ ਦਾ ਹੈ, ਠੀਕ, ਤੇ ਵਲੀ ਦੇ ਉੱਤੇ ਜਿਹੜਾ ਦਰਜਾ ਹੈ ਉਹ ਕੁਤਬ ਦਾ ਹੈ। ਕੁਤਬ ਜਿਹੜਾ ਹੈ ਉਹ ਸਪਿਰਚੁਅਲ ਜਿਹੜੀ ਹਾਇਰਾਰਕੀ ਹੈ ਉਹਦੇ ਵਿੱਚ ਸਭ ਤੋਂ ਉੱਤੇ ਹੈ। ਜਿਸ ਤਰ੍ਹਾਂ ਪੋਪ ਹੋ ਗਿਆ ਨਾ। ਹਾਂਜੀ ਜਿਸ ਤਰ੍ਹਾਂ ਪੋਪ ਹੋ ਗਿਆ ਨਾ। ਹਾਂਜੀ, ਤੇ 22 ਕੁਤਬ ਨੇ ਰੈਕਗਨਾਈਜ਼ਡ, ਤੇ 22 ਕੁਤਬਾਂ ਦੇ ਵਿੱਚ ਵੀ ਉਸ ਇੱਕ ਸਰਦਾਰ ਹੈ, ਸਭ ਤੋਂ ਉੱਤੇ ਹੈ। 22 ਕੁਤਬਾਂ ਦੇ ਵਿੱਚ ਹੈ ਕੀ ਹੈ ਜੀ? 22 ਕੁਤਬਾਂ ਵਿੱਚ ਹੈ ਪੀਰ ਕਾਮਲ ਜਿਹਦੀ ਆਜਜ਼ੀ ਜ਼ੁਹਦ ਮਨਜ਼ੂਰ ਹੈ ਜੀ। ਹਾਂ, 22 ਕੁਤਬਾਂ ਦੇ ਵਿੱਚ ਦਾ ਵੀ ਉਹ ਕੰਪਲੀਟ ਪੀਰ ਹੈ, ਤੇ ਉਹਦੀ ਬੰਦਗੀ ਤੇ ਜ਼ੋਦ, ਉਹਦਾ ਜਿਹੜੀ ਇਬਾਦਤ ਹੈ ਉਹ ਕਬੂਲ ਹੋ ਗਈ ਹੈ ਰੱਬ ਦੇ ਥਾਂ ਤੇ। ਠੀਕ ਹੈ। ਹਾਂਜੀ ਵਾजिद ਸਾਹਿਬ, ਤੁਹਾਡਾ ਆ ਗਿਆ।
ਅੱਛਾ ਜੀ, ਸੋ ਹੁਣ ਇੱਥੋਂ ਹੁਣ ਪਹਿਲੇ ਉਹਨਾਂ ਨੇ ਹਮਦ ਦਾ ਜ਼ਿਕਰ ਕੀਤਾ ਹੈ, ਫਿਰ ਨਾਤ ਰਸੂਲ ਦਾ ਵੀ ਹੋ ਗਿਆ, ਫਿਰ ਰਸੂਲ ਦਾ ਇਸ਼ਕ ਔਰ ਮਸ਼ੂਕ ਦਾ ਵੀ ਹੋ ਗਿਆ ਰੱਬ ਦੇ ਨਾਲ। ਉਸ ਤੋਂ ਬਾਅਦ ਅੱਗੇ 4 ਜਿਹੜੇ ਯਾਰ ਨੇ ਉਹਨਾਂ ਦਾ ਵੀ ਤਾਰੀਫ ਖੋਰ ਕੇ ਹੁਣ ਇੱਥੋਂ ਕਿੱਸਾ ਸ਼ੁਰੂ ਹੋ ਰਿਹਾ ਹੈ। ਹਾਂਜੀ ਔਰ ਫਰਮਾਉਂਦੇ ਨੇ, ਯਾਰਾਂ ਅਸਾਂ ਨੂੰ ਆਣ ਸਵਾਲ ਕੀਤਾ ਇਸ਼ਕ ਹੀਰ ਦਾ। ਅੱਛਾ, ਇਹ ਜਿਹੜਾ ਮੇਰੇ ਕੋਲ ਟੈਕਸਟ ਹੈ ਇਸ ਪ੍ਰੋਬਬਲੀ ਡਿਫਰੈਂਟ, ਲੇਕਿਨ ਹੈ ਕਿ ਕਿੱਸਾ ਵੀ ਹੈ, ਕਿੱਸਾ ਹੀਰ ਦਾ, ਪਰ ਜੋ ਮੇਰੇ ਕੋਲ ਟੈਕਸਟ ਹੈ ਉਹਦੇ ਤੋਂ ਮੈਂ ਪੜ੍ਹ ਰਿਹਾ। ਉਹ ਕਹਿੰਦਾ ਹੈ, ਯਾਰਾਂ ਅਸਾਂ ਨੂੰ ਆਣ ਸਵਾਲ ਕੀਤਾ ਇਸ਼ਕ ਹੀਰ ਦਾ ਨਵਾਂ ਬਣਾਈਏ ਜੀ, ਇਸ ਪ੍ਰੇਮ ਦੀ ਝੋਕ ਦਾ ਸਭ ਕਿੱਸਾ ਜੀਬ ਸੋਹਣੀ ਨਾਲ ਸੁਣਾਈਏ ਜੀ, ਨਾਲ ਅਜਬ ਬਹਾਰ ਦੇ ਸ਼ੇਰ ਕਹਿ ਕੇ ਰਾਂਝੇ ਹੀਰ ਦਾ ਮੇਲ ਮਿਲਾਈਏ ਜੀ, ਯਾਰਾਂ ਨਾਲ ਮਜਾਲਸਾਂ ਵਿੱਚ ਬਹਿ ਕੇ ਮਜ਼ਾ ਹੀਰ ਦੇ ਇਸ਼ਕ ਦਾ ਪਾਈਏ ਜੀ। ਹਾਂਜੀ, ਯਾਰਾਂ ਅਸਾਂ ਨੂੰ ਆਣ ਸਵਾਲ ਕੀਤਾ ਵਾਹ, ਕਿੱਸਾ ਹੀਰ ਦਾ ਨਵਾਂ ਬਣਾਈਏ ਜੀ। ਅੱਛਾ, ਇਸ ਤੋਂ ਇੱਕ ਤੇ ਇਹ ਪਤਾ ਲੱਗਦਾ ਹੈ ਕਿ ਹੀਰ ਦਾ ਕਿੱਸਾ ਜਿਹੜਾ ਹੈ ਉਹ ਆਲਰੇਡੀ ਪੰਜਾਬ ਦੇ ਵਿੱਚ ਮਸ਼ਹੂਰ ਸੀ। ਹਾਂਜੀ, ਹੀਰ ਯਾਨੀ ਦਾ ਮੁੱਦਰ ਵੀ ਹੋ ਗਿਆ, ਔਰ ਇਹ ਹਾਂ, ਮਤਲਬ ਨਵਾਂ ਬਣਾਇਆ ਸੀ। ਮਤਲਬ ਅਸੀਂ ਹੀਰ ਦਾ ਕਿੱਸਾ ਜਿਹੜਾ ਨੋਨ ਹੈ ਲੋਕਾਂ ਦੇ ਵਿੱਚ, ਉਹਨੂੰ ਨਵੇਂ ਤਰੀਕੇ ਨਾਲ ਰੀਕਨਸਟਰਕਟ ਕਰਨਾ। ਬਿਲਕੁਲ ਸਹੀ। ਯਾਰਾਂ ਅਸਾਂ ਨੂੰ ਆਣ ਸਵਾਲ ਕੀਤਾ ਕਿੱਸਾ ਹੀਰ ਦਾ ਨਵਾਂ ਬਣਾਈਏ, ਉਹਨੂੰ ਨਵੇਂ ਤਰੀਕੇ ਦੇ ਨਾਲ ਅਸੀਂ ਰੀਕ੍ਰੀਏਟ ਕਰੀਏ। ਇਹਦੇ ਇਸ ਮਿਸਰੇ ਤੋਂ ਇਹ ਵੀ ਗੱਲ ਸਾਫ਼ ਹੋ ਜਾਂਦੀ ਹੈ ਕਿ ਇਹ ਜਿਹੜੇ ਲੋਕੀ ਸਵਾਲ ਪੁੱਛਦੇ ਨੇ ਨਾ ਕਿ ਜੀ ਕੀ ਹੀਰ ਰਾਂਝੇ ਦਾ ਕਿੱਸਾ ਸੱਚਾ ਸੀ ਜਾਂ ਝੂਠਾ ਸੀ, ਇਹਦੇ ਤੋਂ ਇਸ ਮਿਸਰੇ ਤੋਂ ਇਹ ਵੀ ਸਾਬਤ ਹੋ ਜਾਂਦਾ ਹੈ ਕਿ ਨਾ ਉਹ ਝੂਠਾ ਸੀ ਨਾ ਉਹ ਸੱਚਾ ਸੀ, ਇਹ ਇੱਕ ਕ੍ਰੀਏਟ ਕੀਤਾ ਗਿਆ ਕਿੱਸਾ ਸੀ। ਮਤਲਬ ਕੋਈ ਹੋ ਸਕਦਾ ਹੈ ਕਿ ਕੋਈ ਵਾਕਿਆ ਹੋਇਆ ਹੋਏਗਾ ਇਸ ਤਰ੍ਹਾਂ ਦਾ ਛੋਟਾ ਮੋਟਾ, ਲੇਕਿਨ ਇਹ ਜਿਹੜਾ ਕਿੱਸਾ ਹੈ, ਜਿਹੜਾ ਵਾਰਿਸ ਸ਼ਾਹ ਲਿਖ ਰਿਹਾ ਹੈ ਜਾਂ ਜਿਹੜਾ ਦੂਜਿਆਂ ਨੇ ਲਿਖਿਆ ਹੈ, ਇਹ ਰੀਕ੍ਰੀਏਸ਼ਨ ਹੋਈ ਹੈ, ਇਹ ਕ੍ਰੀਏਟ ਕੀਤਾ ਗਿਆ ਕਿੱਸਾ। ਇਹ ਹੋ ਸਕਦਾ ਹੈ ਕਿ ਐਕਚੁਅਲਿਟੀ ਦੇ ਵਿੱਚ ਇੰਜ ਨਾ ਹੋਇਆ ਹੋਵੇ। ਐਕਚੁਅਲਿਟੀ ਦੇ ਵਿੱਚ ਕੋਈ ਛੋਟਾ ਮੋਟੀ ਇਸ ਤਰ੍ਹਾਂ ਦਾ ਵਾਕਿਆ ਹੋਇਆ ਹੋਵੇਗਾ ਨਾ ਜਿਹਨੂੰ ਉਹਨਾਂ ਨੇ ਰੀਕ੍ਰੀਏਟ ਕੀਤਾ। ਕਿੱਸਾ ਹੀ ਦਾ ਨਵਾਂ ਬਣਾਈਏ ਜੀ। ਅੱਗੇ ਜੀ। ਅੱਛਾ ਡਾਕਟਰ ਸਾਹਿਬ, ਇੱਥੇ ਇਹ ਵੀ ਕਹਿ ਸਕਦੇ ਹਾਂ ਕਿ ਇਹ ਸੁਜੈਸ਼ਨ ਸੀ ਜਿਹੜੀ ਇਹ ਯਾਰਾਂ ਦੀ ਸੀ। ਯਾਰਾਂ ਅਸਾਂ ਨੂੰ ਆਣ ਸਵਾਲ ਕੀਤਾ ਕਿੱਸਾ ਹੀਰ ਦਾ ਨਵਾਂ, ਯਾਰਾਂ ਨੇ ਕਿਹਾ ਕਿ ਤੂੰ ਨਵਾਂ ਕਿੱਸਾ ਬਣਾ। ਮਤਲਬ ਇਹ ਹੈ ਕਿ ਜਿਹੜੇ ਯਾਰ ਨੇ ਉਹਨਾਂ ਨੇ ਕਿੱਸਾ ਇਹ ਸੁਣਿਆ ਹੈ, ਸਾਰਿਆਂ ਨੇ ਸੁਣਿਆ ਹੈ, ਮਤਲਬ ਦੁਨੀਆ ਦੇ ਵਿੱਚ ਕਿੱਸਾ ਮਸ਼ਹੂਰ ਹੈ, ਲੇਕਿਨ ਜਿਵੇਂ ਬਿਆਨ ਕੀਤਾ ਜਾਂਦਾ ਹੈ ਉਂਝ ਉਹਦੀ ਕੋਈ ਤੁਕ ਨਹੀਂ ਬਣਦੀ। ਇਸ ਵਾਸਤੇ ਉਹਨੂੰ ਨਵੇਂ ਤਰੀਕੇ ਨਾਲ ਬਣਾਇਆ, ਉਹਨੂੰ ਨਵੇਂ ਤਰੀਕੇ ਨਾਲ ਲਿਖਿਆ ਜਾਏ। ਠੀਕ ਹੈ, ਗੱਲ ਠੀਕ ਵੀ ਹੈ। ਇਹ ਤੁਹਾਡੀ ਗੱਲ ਸਹੀ। ਇਹ ਦੇਖੋ ਤੁਹਾਡੀ ਗੱਲ ਜਿਹੜੀ ਤੁਸੀਂ ਕਹਿ ਰਹੇ ਸੀ ਨਾ, ਇਹ ਸਹੀ। ਇਹ ਗੱਲ ਹੁਣ ਬੜੀ ਸਮਝ ਆਉਂਦੀ ਹੈ ਕਿ ਵੀ ਨਵਾਂ ਬਣਾਈਏ, ਬਣਾਇਆ ਮੀਨਸ ਮੇਕਿੰਗ, ਰਾਈਟ। ਸੋ ਕਿ ਵੀ ਇਹਨੂੰ ਕੋਈ ਨਵਾਂ ਟਵਿਸਟ ਦਈਏ, ਮਤਲਬ ਇਹਨੂੰ ਨਵੇਂ ਤਰੀਕੇ ਦੇ ਨਵੇਂ ਢੰਗ ਦੇ ਨਾਲ ਇਹਨੂੰ ਪੇਸ਼ ਕੀਤਾ ਜਾਵੇ, ਇਹਨੂੰ ਮਤਲਬ ਰੀਕਨਸਟਰਕਟ ਕਰੀਏ। ਅੱਛਾ, ਮੈਂ ਸਹੀ ਸਮਝਦਾ ਰਿਹਾ ਕਿ ਜਿਹੜਾ ਨਵਾਂ ਬਣਾਈਏ ਚ ਉਹਨਾਂ ਦਾ ਕਹਿਣ ਦਾ ਮਤਲਬ ਸ਼ਾਇਦ ਹੈਗਾ ਵੇ ਕਿ ਬਈ ਐਸਾ ਕਿੱਸਾ ਹੁਣ ਮੈਂ ਬਣਾਵਾਂ ਕਿ ਵਾਰਿਸ ਦਾ ਜਿਹੜਾ ਮੋਰ ਰੈਸ਼ਨਲ ਹੋਵੇ, ਜਿਹੜਾ ਰੈਲੇਵੈਂਟ ਹੋਵੇ। ਨਹੀਂ, ਇਹ ਸਾਰੀਆਂ ਗੱਲਾਂ ਉਹਦੇ ਵਿੱਚ ਸ਼ਾਮਲ ਨੇ ਜਿਹੜੀਆਂ ਤੁਸੀਂ ਕਹਿ ਰਹੇ ਹੋ। ਇਹਨੂੰ ਇਹਦੇ ਰੈਫਰੈਂਸ ਦੇ ਵਿੱਚ ਤੁਸੀਂ ਇਹੋ ਹੀ ਕਰ ਸਕਦੇ ਹੋ ਨਾ ਕਿ ਜਿਹੜਾ ਵਾਰਿਸ ਸ਼ਾਹ ਤੋਂ ਪਹਿਲੇ ਕਿੱਸਾ ਲਿਖਿਆ ਗਿਆ ਉਹ ਤੇ ਦਮੋਦਰ ਦਾਸ ਦਾ ਹੈ ਨਾ ਜੀ। ਉਹ ਤੇ ਦਮੋਦਰ ਦਾਸ ਦਾ ਹੈ ਨਾ, ਤੇ ਦਮੋਦਰ ਦਾਸ ਦਾ ਜਿਹੜਾ ਕਿੱਸਾ ਹੈ ਉਹਦੇ ਵਿੱਚ ਗੱਲ ਜਿਹੜੀ ਹੈ ਉਹ ਮੁਖਤਲਿਫ ਤਰੀਕੇ ਨਾਲ ਸ਼ੁਰੂ ਹੁੰਦੀ ਹੈ।
ਉਹ ਇੰਜ ਨਹੀਂ ਜਿਵੇਂ ਵਾਰਿਸ ਸ਼ਾਹ ਕਰਦਾ ਹੈ। ਮਿਸਾਲ ਦੇ ਤੌਰ ਤੇ ਉਹਦੇ ਵਿੱਚ ਜਿਹੜਾ ਦਮੋਦਰ ਦਾਸ ਦਾ ਕਿੱਸਾ ਹੈ, ਉਹਦੇ ਵਿੱਚ ਤੇ ਇਹ ਹੈ ਕਿ ਉਹਦੇ ਭਰਾ ਜਿਹੜੇ ਨੇ ਰਾਂਝੇ ਦੇ, ਜਿਹੜਾ ਰਾਂਝਾ ਹੈ ਉਹ ਪਿਓ ਦਾ ਲਾਡਲਾ ਹੈ, ਤੇ ਜਿਹੜੇ ਉਹਦੇ ਭਰਾ ਨੇ ਉਹ ਉਹਦੇ ਕੋਲੋਂ ਖਾਰ ਖਾਂਦੇ ਨੇ ਔਰ ਉਹ ਉਹਨੂੰ ਕਤਲ ਕਰਨਾ ਚਾਹੁੰਦੇ ਨੇ। ਇਸ ਵਾਸਤੇ ਉਹ ਉੱਥੋਂ ਨੱਸ ਜਾਂਦਾ ਹੈ। ਠੀਕ ਹੈ। ਇੱਕ ਤੇ ਹੋਰ, ਸੌਰੀ, ਬੋਲੋ ਬੋਲੋ। ਮੈਂ ਇਹ ਕਹਿ ਰਹੀ ਸੀ ਕਿ ਦ ਥਿੰਗ ਇਜ਼ ਕਿ ਵੀ ਅਸੀਂ ਜਦ ਹੁਣ ਇਹਨੂੰ ਅਪਰੋਚ ਕਰਨਾ ਆ ਤੇ ਅਸੀਂ ਅਸੀਂ ਇਸ ਤਰ੍ਹਾਂ ਅਪਰੋਚ ਕਰਾਂਗੇ ਤਾਂ ਹੀ ਸਾਡੀ ਗੱਲ ਦਿਮਾਗ 'ਚ ਪੈਣੀ ਹੈ ਕਿ ਐਜ਼ ਇਫ ਵੀ ਡੋਂਟ ਨੋ ਕਿ ਵੀ ਅੱਗੇ ਕੀ ਆਉਣਾ। ਹੁਣ ਪ੍ਰੋਬਲਮ ਇਹ ਹੋ ਜਾਂਦੀ ਜਦ ਪਤਾ ਹੁੰਦਾ ਕਿ ਅੱਗੇ ਕੀ ਆਉਣਾ ਤੇ ਦੈਨ ਅਸੀਂ ਸਾਡੀ ਜਿਹੜਾ ਬੰਦ ਅਸੀਂ ਪੜ੍ਹਨੇ ਆ ਉਹ ਥੋੜਾ ਜਿਹਾ ਕਲਰਡ ਨਹੀਂ ਹੋ ਜਾਂਦਾ। ਸੋ ਵੀ ਹੈਵ ਟੂ ਅਪਰੋਚ ਇਟ ਕਿ ਸਾਨੂੰ ਅੱਗੇ ਨਹੀਂ ਪਤਾ ਕੀ ਹੋਣਾ, ਕਿ ਕੀ ਕਿੱਸਾ ਬਣਨਾ, ਰੈਲੇਵੈਂਟ ਹੈ, ਵਟ ਸਾਈਦ ਸਾਹਿਬ ਇਜ਼ ਰਾਈਟ ਕਿ ਵੀ ਇਟਸ ਅ ਟੋਟਲੀ ਡਿਫਰੈਂਟ ਰੈਲੇਵੈਂਟ ਕਿੱਸਾ, ਪਰ ਹੁਣ ਸਾਨੂੰ ਇਸ ਗੱਲ ਦਾ ਪਤਾ ਨਹੀਂ ਨਾ ਹਾਲੇ ਸਪੋਜ਼ਡਲੀ ਅਪਰੋਚ ਕਿਸ ਤਰ੍ਹਾਂ ਕਰੀਏ। ਮਾਈ ਪੁਆਇੰਟ ਇਜ਼ ਕਿ ਆਈ ਵੁੱਡ ਲਾਈਕ ਟੂ ਨੋ ਕਿ ਤੁਸੀਂ ਕੀ ਸੁਜੈਸਟ ਇਸ ਚੀਜ਼ ਨੂੰ ਕਿਸ ਤਰ੍ਹਾਂ ਅਪਰੋਚ ਕਰੀਏ। ਇਹਨੂੰ ਇੰਜੀ ਅਪਰੋਚ ਕਰੋ ਕਿ ਤੁਸੀਂ ਜਿਹੜਾ ਇਸ ਤੋਂ, ਇੱਕ ਤੇ ਇਹ ਹੈ ਕਿ ਖੁਦ ਵਾਰਿਸ ਸ਼ਾਹ ਕੀ ਕਹਿ ਰਿਹਾ ਹੈ, ਦੂਜਾ ਇਹ ਹੈ ਕਿ ਦੂਜਿਆਂ ਨੇ ਕੀ ਕਿਹਾ ਹੈ, ਜਿਹੜੇ ਜਿਨ੍ਹਾਂ ਨੇ ਵਾਰਿਸ ਸ਼ਾਹ ਤੋਂ ਪਹਿਲੇ ਲਿਖਿਆ ਸੀ ਕਿੱਸਾ, ਉਹਨਾਂ ਨੇ ਇਹਨੂੰ ਕਿਵੇਂ ਲਿਖਿਆ ਸੀ। ਠੀਕ ਹੈ, ਰਾਈਟ। ਕਿਉਂਕਿ ਇਹ ਇੱਥੋਂ ਤੱਕ ਜਿਹੜਾ ਇੱਥੋਂ ਤੱਕ ਅਸੀਂ ਇਹ ਜਿਹੜੇ ਦੋ ਬੰਦ ਪੜ੍ਹ ਲਏ ਨੇ, ਇਹਨਾਂ ਤੋਂ ਇਹ ਤਾਂ ਪਤਾ ਲੱਗ ਜਾਂਦਾ ਹੈ ਕਿ ਇਹ ਕਿੱਸਾ ਪਹਿਲੇ ਲਿਖਿਆ ਗਿਆ ਔਰ ਇਹ ਕਿੱਸਾ ਮਸ਼ਹੂਰ ਸੀ। ਠੀਕ। ਔਰ ਵਾਰਿਸ ਸ਼ਾਹ ਜਿਹੜਾ ਹੈ ਉਹ ਜਿਹੜਾ ਆਮ ਲੋਕਾਂ 'ਚ ਜਾਣਿਆ ਜਾਣਾ, ਆਲਰੇਡੀ ਜਿਹੜਾ ਆਮ ਜਾਣਿਆ ਜਾਂਦਾ ਕਿੱਸਾ ਹੈ, ਉਹਨੂੰ ਹੀ ਰੀਕ੍ਰੀਏਟ ਕਰ ਰਿਹਾ ਹੈ। ਇਹ ਵੀ ਠੀਕ। ਠੀਕ ਹੈ ਨਾ। ਹੁਣ ਉਹ ਜਿਹੜੇ ਪਹਿਲੇ ਨੇ ਉਹਨਾਂ ਨੇ ਕਿਸ ਬੁਨਿਆਦ ਦੇ ਉੱਤੇ ਕਿੱਸੇ ਨੂੰ ਚਲਾਇਆ ਕਿ ਵਾਰਿਸ ਸ਼ਾਹ ਜਿਹੜਾ ਹੈ ਉਹ ਉਸ ਕਿੱਸੇ ਨੂੰ ਜਿਵੇਂ ਚਲਾਉਣਾ ਚਾਹੁੰਦਾ ਹੈ, ਉਹ ਸਾਨੂੰ ਵੇਖਣਾ ਪਏਗਾ। ਅੱਛਾ, ਇਹਦੇ ਤੇ ਸਾਡੀ ਜਿਹੜੀ ਵਿਚਾਰ ਵੈਬਕਾਸਟ ਦੀ ਤੇ ਜਿਹੜੀ YouTube ਦੀ ਹੈ ਨਾ, ਉਹਦੇ ਤੇ ਤਿੰਨ ਹੀਰਾ ਤੀਰ ਰਾਂਝੇ ਦੇ ਉੱਤੇ ਅਸੀਂ ਕੰਪੈਰੀਜ਼ਨ ਕੀਤਾ ਹੋਇਆ ਹੈ ਹਾਂਜੀ ਆਫ ਟੂ ਪ੍ਰੀਵੀਅਸ ਹੀਰ ਦਾ ਕਿੱਸੇ ਦਾ ਔਰ ਫਿਰ ਵਾਰਿਸ ਸ਼ਾਹ ਵਾਲਾ। ਸੋ ਜਸਟ ਫॉर अ रेफरेंस ਕਿ ਇਹ ਵੀ ਹੈ ਜੀ ਉਹਦੇ ਚ। ਹਾਂਜੀ ਬਿਲਕੁਲ, ਉਹ ਅਸੀਂ ਕੀਤਾ ਸੀਗਾ। ਉਹ ਵਿਚਾਰ ਵੈਬ ਤੇ ਹੈ। ਜੀ ਵਿਚਾਰ ਵੈਬ ਤੇ ਹੈ ਜੀ, ਤਿੰਨ ਹੀਰਾ ਤਿੰਨ ਰਾਂਝੇ। ਥੈਂਕਸ। ਹਾਂ, ਉਹ ਤੁਹਾਡੀ ਇੰਟਰਵਿਊ ਹੈਗੀ ਡਾਕਟਰ ਸਾਹਿਬ ਨਾਲ, ਮੈਨੂੰ ਯਾਦ ਹੈ, ਬਹੁਤ ਅਹਿਮ ਚੀਜ਼ ਆ ਉਹ। ਜੀ ਮੈਂ if you want I can send you the link later on in the group ਤੇ No, that would be nice. Yeah, that would be great. ਹਾਂ, ਉਹ ਤੁਸੀਂ ਵਾਜੇ ਸਾਹਿਬ ਉਹ ਤੁਸੀਂ ਆਪਣਾ ਭੇਜ ਦੇਣਾ ਸਾਰਿਆਂ ਨੂੰ। ਠੀਕ ਹੈ, ਅੱਗੇ ਚਲਿਏ ਜੀ। Sorry, can I just add? So it's interesting. I noticed that it says Ishq Heer. So there's obviously we know that it's a tragedy. That's Varis Shah's twist, right? Because all the other ones were like happy endings, right? Yeah. I just thought that was quite interesting. Yes, you're right. Yes. Yeah. It sort of is, yes. ਇਹਨੂੰ ਟ੍ਰੈਜਡੀ ਤੇ ਵਾਰਿਸ ਸ਼ਾਹ ਨੇ ਬਣਾਇਆ ਨਾ। ਹਾਂ ਜੀ। Non-religious, very secular, but yes, yeah. ਅੱਛਾ, ਅੱਗੇ ਚਲੀਏ। ਹਾਂਜੀ। ਅੱਛਾ, ਉਹਨੂੰ ਚੂੰਕਿ ਕਿੱਸਾ ਸ਼ੁਰੂ ਹੋ ਗਿਆ ਤੇ ਪਹਿਲੇ ਉਹਨਾਂ ਨੇ ਕਿਹਾ ਸੀ ਕਿ 11 ਆਸਾਂ ਨੂੰ ਆਣ ਸਵਾਲ ਕੀਤਾ, ਇਸ਼ਕ ਹੀਰ ਦਾ ਨਵਾਂ ਬਣਾਈਏ ਜਾਂ ਕਿੱਸਾ ਹੀਰ ਦਾ ਨਵਾਂ ਬਣਾਈਏ ਜੀ। So now he connects it in the next ਬੰਦ। ਹੁਕਮ ਮੰਨ ਕੇ ਸਜਣਾ ਪਿਆਰਿਆਂ ਦਾ ਕਿੱਸਾ ਅਜਬ ਬਹਾਰ ਦਾ ਜੋੜਿਆ ਏ। ਕਿੱਸਾ ਅਜਬ ਬਹਾਰ ਦਾ ਜੋੜਿਆ ਹੈ ਜੀ, ਕਿੱਸਾ ਅਜਬ ਬਹਾਰ ਦਾ ਜੋੜਿਆ ਏ। ਹੁਕਮ ਮੰਨ ਕੇ ਸਜਣਾ, ਕਿਉਂਕਿ ਕਹਿਤਾ ਹੈ ਨਾ ਕਿ ਜੀ ਯਾਰਾਂ ਨੇ ਸਵਾਲ ਕੀਤਾ ਸੀ, ਤੇ ਹੁਕਮ ਮੰਨ ਕੇ ਸਜਣਾ ਪਿਆਰਿਆਂ ਦਾ ਕਿੱਸਾ ਅਜਬ ਬਹਾਰ ਦਾ ਜੋੜਿਆ ਏ। ਫਿਕਰਾ ਜੋੜ ਕੇ ਖੂਬ ਦਰੁਸਤ ਕੀਤਾ। ਇਹ ਉਹ ਜਿਹੜੀ ਗੱਲ ਹੋ ਰਹੀ ਸੀ ਕਿ ਬਈ ਉਹਨਾਂ ਨੇ ਕਹਿੰਦੇ ਕਰੈਕਟ ਕਰ ਰਹੇ ਨੇ ਆਪਣੇ ਵੱਲੋਂ, ਆਪਣੀ ਰੀਕ੍ਰੀਏਟ ਕਰਾ ਰਹੇ ਨੇ। ਫਿਕਰਾ ਜੋੜ ਕੇ ਖੂਬ ਦਰੁਸਤ ਕੀਤਾ, ਨਵਾਂ ਫੁੱਲ ਗੁਲਾਬ ਦਾ ਤੋੜਿਆ ਏ। ਬਹੁਤ ਜਿਉਂ ਦੇ ਵਿੱਚ ਤਦਬੀਰ ਕਰਕੇ ਫਰਹਾਦ ਪਹਾੜ ਨੂੰ ਫੋੜਿਆ ਏ। ਸਭਾ ਇਹ ਕੀ ਹੈ, ਸਭਾ ਵਣ ਕੇ ਜ਼ੇਬ ਬਣਾ ਦਿੱਤਾ। ਵੇਣ ਕੇ ਹਾਂ, ਕਿ ਜ਼ੇਬ ਬਣਾ ਦਿੱਤਾ।
ਜਿਹਾ ਇਤਰ ਗੁਲਾਬ ਨਿਚੋੜਿਆ ਏ। ਹਾਂਜੀ, ਹੁਕਮ ਮੰਨ ਕੇ ਸੱਜਣਾ ਪਿਆਰਿਆਂ ਦਾ ਹਾਂ, ਕਿੱਸਾ ਅਜੇ ਬਹਾਰ ਦਾ ਜੋੜਿਆ ਹੈ। ਮਤਲਬ ਮੈਂ ਯਾਰਾਂ ਦੋਸਤਾਂ ਦਾ ਮੰਨ ਕੇ ਤੇ ਐਸਾ ਕਿੱਸਾ ਲਿਖਿਆ ਹੈ ਜਿਹੜਾ ਬਹਾਰ ਵਾਂਗੂ ਖਿੜਿਆ ਹੋਇਆ ਹੈ। ਕਿੱਸਾ ਅਜੇ ਬਹਾਰ ਦਾ ਜੋੜਿਆ ਹੈ, ਇੱਕ ਫੁੱਲਾਂ ਤਰ੍ਹਾਂ ਖਿੜਿਆ ਹੋਇਆ ਤਾਜ਼ਾ ਪੱਤਿਆਂ ਵਾਲਾ ਮੈਂ ਕਿੱਸਾ ਜੋੜਿਆ ਹੈ। that it's a new like a new birth ਹੈ ਕਿਸੇ ਦੀ। ਕਿੱਸਾ ਅੱਜ ਬਹਾਰ ਦਾ ਜੋੜਿਆ ਹੈ। ਫਿਕਰਾ ਅੱਗੇ ਜੋੜ ਹੈਗਾ ਕੇ ਫਿਕਰਾ ਜੋੜ ਕੇ ਫਿਕਰਾ ਖੂਬ ਜੋੜ ਦਰਦ ਕੇ ਖੂਬ ਦੁਰਸਤ ਕੀਤਾ। ਅੱਛਾ, ਹੁਣ ਇਹਦੇ ਵਿੱਚ ਤੁਹਾਨੂੰ ਇਸ ਮਿਸਰੇ ਦੇ ਵਿੱਚ ਇੱਕ ਗੱਲ ਜਿਹੜੀ ਗੌਰ ਨਾਲ ਵੇਖਣ ਵਾਲੀ ਹੈ ਉਹ ਇਹ ਹੈਗੀ ਹੈ ਕਿ ਵਾਰਿਸ ਸ਼ਾਹ ਇਹ ਕਹਿ ਰਿਹਾ ਕਿ ਜਿਹੜਾ ਕ੍ਰੀਏਟਿਵ ਅਮਲ ਹੈ ਲਿਖਾਰੀ ਦਾ ਜਾਂ ਕ੍ਰੀਏਟਰ ਦਾ, ਉਹ ਇਹ ਹੈ ਕਿ ਉਹ ਇਹ ਨਹੀਂ ਹੈ ਕਿ ਉਹਦੇ ਉੱਤੇ ਸ਼ੇਰ ਉਤਰਦੇ ਨੇ ਤੇ ਉਹ ਉਂਝ ਹੀ ਲਿਖ ਕੇ ਅੱਗੇ ਲੋਕਾਂ ਨੂੰ ਸੁਣਾ ਦਿੰਦਾ ਹੈ। ਬਲਕਿ ਵਾਰਿਸ ਸ਼ਾਹ ਇਹ ਕਹਿ ਰਿਹਾ ਕਿ ਜਿਹੜਾ ਪਹਿਲੇ ਮੈਂ ਫਿਕਰਾ ਜੋੜਿਆ, ਪਹਿਲੇ ਮੈਂ ਸ਼ੇਰ ਨੂੰ ਲਿਖਿਆ, ਫਿਰ ਮੈਂ ਉਹਨੂੰ ਬਾਰ-ਬਾਰ ਦੁਰਸਤ ਕੀਤਾ, ਫਿਰ ਉਹਨੂੰ ਬਾਰ-ਬਾਰ ਐਡਿਟ ਕੀਤਾ। ਕਿੱਸਾ ਅਜੇ ਬਹਾਰ ਦਾ ਜੋੜਿਆ ਹੈ, ਕਿੱਸਾ ਜੋੜ ਕੇ ਖੂਬ ਦੁਰਸਤ ਕੀਤਾ। ਇਹ ਇੱਥੇ ਹੁਣ ਇਹਦਾ ਮਤਲਬ ਇਹ ਹੈ ਕਿ ਇਹ ਜਿਹੜੀ ਸ਼ਾਇਰੀ ਹੈ ਇਹ ਸਿਰਫ ਕੀ ਕਹਿਣਾ ਚਾਹੀਦਾ ਹੈ, ਆਪ ਹੀ ਜੰਮ ਆਮਦ ਨਹੀਂ ਹੈਗੀ ਕਿ ਜਿੱਦਾਂ ਲੋਕ ਕਹਿੰਦੇ ਨੇ ਕਿ ਆਮਦ ਹੋ ਗਈ ਤੇ ਲਿਖਤਾਂ ਆਮਦ ਤੇ ਕੰਮ ਨਹੀਂ ਖਤਮ। ਹੈਗੀ, ਆਮਦ ਨਹੀਂ ਹੈਗੀ। ਇਹ ਸਿਰਫ ਆਮਦ ਨਹੀਂ ਹੈਗੀ ਬਲਕਿ ਇਹ ਕਾਰੀਗਰੀ ਵੀ ਹੈ। ਵੈਰੀ ਇੰਟਰਸਟਿੰਗ। ਆ ਲਾਈਨ ਤੇ ਕਮਾਲ ਦੀ। ਸਾਰੇ ਜਿਹੜੇ ਹੁਣ ਕਹਿੰਦੇ ਨੇ ਜੀ ਸਾਨੂੰ ਤਾਂ ਸਿਰਫ ਆਮਦ ਹੋ ਗਈ, ਦਿਸ ਇਜ਼ ਵਾਟ ਹੀ ਇਜ਼ ਰਿਜੈਕਟਿੰਗ that situation. he is rejecting that. ਉਹ ਇਹ ਕਹਿ ਰਿਹਾ ਹੈ ਕਿ ਆਮਦ ਤੇ ਹੁੰਦੀ ਹੈ ਲੇਕਿਨ ਉਹਨੂੰ ਬਾਰ-ਬਾਰ ਐਡਿਟ ਕੀਤਾ ਜਾਂਦਾ ਹੈ ਅਕਲ ਦੇ ਨਾਲ। ਕੰਮ ਕੀਤਾ ਬਿਲਕੁਲ। ਆਮਦ ਐਂਡ ਨਹੀਂ, ਆਮਦ ਇਜ਼ ਬਿਗਿਨਿੰਗ। ਉਹ ਤਾਂ ਸਿਰਫ ਇਨੀਸ਼ੀਏਟ ਹੁੰਦੀ ਹੈ, ਇਨੀਸ਼ੀਏਟਿਵ ਹੁੰਦਾ ਹੈ ਉਹਦੇ ਨਾਲ ਤੇ। ਲੇਕਿਨ ਇਹ ਹੈ ਕਿ ਫਿਰ ਉਹਦੇ ਅੱਗੇ ਕਾਰੀਗਰੀ ਹੈ ਤੁਹਾਡੀ, ਜਿਸ ਦੇ ਨਾਲ ਤੁਸੀਂ ਉਹਨੂੰ ਬਾਰ-ਬਾਰ ਦੁਰਸਤ ਕਰਦੇ ਹੋ। ਫਿਕਰਾ ਜੋੜ ਕੇ ਖੂਬ ਦੁਰਸਤ ਕੀਤਾ। ਲੇਕਿਨ ਇਸ ਤੋਂ ਅਗਲਾ ਜਿਹੜਾ ਨਾ, ਅੱਛਾ ਵੈਸੇ ਕੌਨਫੀਡੈਂਸ ਬਹੁਤ ਹੈ ਬਾਬੇ ਹੋਰਾਂ ਚ ਕਿ ਪਤਾ ਹੈ ਕਿ ਮੈਂ ਜੋੜਿਆ ਔਰ ਖੂਬ ਕੀਤਾ, ਖੂਬ ਜੋੜਿਆ। ਯਾਰ ਉਹ ਤੇ ਹੈ ਹੀ ਹੈ। ਕਿੱਸਾ ਜੋੜ ਕੇ ਖੂਬ ਦੁਰਸਤ ਕੀਤਾ। ਅਜੇ ਫੁੱਲ ਗੁਲਾਬ ਦਾ ਤੋੜਿਆ, ਨਵਾਂ ਫੁੱਲ ਗੁਲਾਬ ਹੈ, ਨਵਾਂ ਫੁੱਲ ਗੁਲਾਬ ਦਾ ਤੋੜਿਆ। ਅੱਛਾ, ਇਹਦੇ ਵਿੱਚ ਇੱਕ ਬੜੀ ਦਿਲਚਸਪ ਇਹਦੀ ਰੀਡਿੰਗ ਹੈ ਜਿਹੜਾ ਹੈ ਕਿ ਜੇ ਫਰਜ਼ ਕਰੋ ਤੁਸੀਂ ਲਿਖ ਕੇ ਬਾਰ-ਬਾਰ ਉਹਨੂੰ ਐਡਿਟ ਕਰ ਰਹੇ ਹੋ, ਠੀਕ ਹੈ ਨਾ, ਤੇ ਉਹ ਇੰਜ ਲੱਗੇਗਾ ਕਿ ਜਿਵੇਂ ਜਾਲੀ ਕੰਮ ਹੋ ਰਿਹਾ ਹੈ, ਮਤਲਬ ਮਕੈਨੀਕਲ ਕੰਮ ਹੋ ਰਿਹਾ ਹੈ, authenticity ਲੂਜ਼ ਹੋ ਰਹੀ ਹੈ, ਅਥੈਂਟਿਸਿਟੀ ਲੋੜ ਹੋ ਰਹੀ ਹੈ। ਲੇਕਿਨ ਜਿਹੜਾ ਆਪਣਾ ਵਾਰਿਸ ਸ਼ਾਹ ਇਹ ਕਹਿ ਰਿਹਾ ਕਿ ਇਹ ਸਾਰਾ ਕੁਝ ਕਰਨ ਦੇ ਬਾਅਦ ਵੀ ਉਹਦੀ ਇੰਨੀ ਐਡੀਟਿੰਗ ਕਰਨ ਤੋਂ ਬਾਅਦ ਵੀ, ਉਹਨੂੰ ਬਾਰ-ਬਾਰ ਦੁਰਸਤ ਕਰਨ ਤੋਂ ਬਾਅਦ ਵੀ ਉਹਨੂੰ ਐਸਾ ਰਹਿਣਾ ਚਾਹੀਦਾ ਮਿਸਰੇ ਨੂੰ ਜਿਵੇਂ ਗੁਲਾਬ ਦਾ ਫੁੱਲ ਹੁੰਦਾ ਹੈ। ਮਤਲਬ ਸੋਲਫੁਲ ਰਹਿਣੀ ਚਾਹੀਦੀ ਚੀਜ਼, ਮਤਲਬ ਉਹਦੇ ਸੋਲਫੁਲ ਹੋਣਾ ਚਾਹੀਦਾ ਉਹਨੂੰ, ਫਰੈਸ਼।
ਮਤਲਬ ਫੁੱਲ ਤੇ ਕਾਗਜ਼ ਦੇ ਫੁੱਲ ਵੀ ਹੁੰਦੇ ਆ ਤੇ ਗੁਲਾਬ ਦੇ ਵੀ ਹੁੰਦੇ, ਉਹ 'ਚ ਸੋਲ ਜਿਹੜੀ ਆ ਉਹ ਤਾਂ ਅਸਲੀ ਫਰੈਸ਼ ਗੁਲਾਬ ਦੇ ਵਿੱਚ ਹੀ ਆ ਨਾ। ਹਾਂਜੀ, ਮਤਲਬ ਇਹ ਹੈ ਕਿ ਉਹਦੇ ਜਿਹੜਾ ਇਹਦੇ ਚ ਵਾਰਿਸ਼ ਹੈ ਜਿਹੜਾ ਕ੍ਰੀਏਟਿਵ ਅਮਲ ਹੈ ਵੱਡੀ ਸ਼ਾਇਰੀ ਦਾ, ਉਹਨੂੰ ਉਹਦੀ ਬੁਨਿਆਦ ਨੂੰ ਤੁਹਾਨੂੰ ਸਾਡੇ ਨਾਲ ਸਾਂਝਾ ਕਰ ਰਿਹਾ ਹੈ। ਉਹ ਇਹ ਹੈ ਕਿ ਇੱਕ ਹੱਦ ਤੱਕ ਤੇ ਇਹ ਸਪੌਂਟੇਨੀਅਸ ਅਮਲ ਹੈ ਜਿਹੜਾ ਸ਼ੇਰ ਦਾ ਲਿਖਣਾ ਹੈ, ਲੇਕਿਨ ਦੂਜਾ ਹੈ ਸਕਿੱਲ ਸ਼ਾਇਰੀ ਦੀ। ਇਹ ਦੋਵੇਂ ਮਿਲਣ ਆਪਸ ਵਿੱਚ ਤੇ ਤਾਂ ਸ਼ਾਇਰੀ ਬਣਦੀ ਹੈ। बहुत ही यानी important है। this is he's explaining the mechanics of writing poetry, writing poetry or creation of poetry, yeah, ਕਿ ਉਹ ਜਿਹੜੀ ਹੈ ਉਹ ਚ ਸਪੌਂਟੇਨਿਟੀ ਵੀ ਹੈ, ਲੇਕਿਨ ਉਹਦੇ ਵਿੱਚ ਸਕਿੱਲ ਦਾ ਵੀ ਉਨਾ ਹੀ ਕੰਮ ਹੈ। ਅੱਛਾ, ਅਗਲੀ ਗੱਲ ਜਿਹੜੀ ਜੋ ਇਹ ਤੋਂ ਵੀ ਚੜ੍ਹਦੀ ਆ ਕਿ ਬਹੁਤ ਜੀ ਦੇ ਵਿੱਚ ਤਦਬੀਰ ਕਰਕੇ ਫਰਹਾਦ ਪਹਾੜ ਨੂੰ ਤੋੜਿਆ ਏ। ਮੈਂ ਮਤਲਬ ਕਿ ਪਲੈਨਿੰਗ ਕਰਨੀ ਹੈ ਸਾਰੀ ਦੀ ਸਾਰੀ, ਤਦੇ ਪਲੈਨਿੰਗ ਦਾ ਮਤਲਬ ਐਡੀਟਿੰਗ ਕਰਨੀ ਸਾਰੀ ਚੀਜ਼ ਨੂੰ, ਇੱਕ ਬੰਨਣਾ ਕਿਤਾਬ ਦੇ ਵਿੱਚ, ਉਹ ਵੀ ਮੇਰਾ ਖਿਆਲ ਇੱਕ ਮਤਲਬ ਇਹ ਹੈ ਨਾ, ਮਤਲਬ ਇਹ ਹੈ ਕਿ ਬਹੁਤ ਜੂ ਦੇ ਵਿੱਚ ਤਦਬੀਰ ਕਰਕੇ, ਯਾਨੀ ਇਹਦੇ ਉੱਤੇ ਬਹੁਤ ਹੀ ਸੋਚ ਵਿਚਾਰ ਕੀਤੀ ਗਈ ਹੈ। ਇਹ ਇੰਜ ਨਹੀਂ ਹੈ ਕਿ ਉਹ ਸ਼ੇਰ ਉਤਰਦੇ ਗਏ ਤੇ ਮੈਂ ਲਿਖਦਾ ਗਿਆ, ਇੰਜ ਨਹੀਂ ਹੋਇਆ ਹੈ, ਬਲਕਿ ਇਹਦੇ ਪਿੱਛੇ ਬਹੁਤ ਡੀਪ ਡੈਲੀਬਰੇਸ਼ਨ ਹੈ, ਸੋਚ ਵਿਚਾਰ ਕੀਤੀ ਗਈ। ਹਰ ਮਿਸਰੇ ਦੇ ਪਿੱਛੇ ਸੋਚ ਵਿਚਾਰ ਹੈ। ਬਹੁਤ ਜੂ ਦੇ ਵਿੱਚ ਤਦਬੀਰ ਕਰਕੇ ਫਰਹਾਦ ਪਹਾੜ ਨੂੰ ਫੋੜਿਆ ਹੈ। ਹਾਂ, ਇਤਨੀ ਸੋਚ ਵਿਚਾਰ ਹੈ ਕਿ ਜਿਵੇਂ ਫਰਹਾਦ ਨੇ ਜਦੋਂ ਪਹਾੜ ਤੋੜਿਆ ਸੀ ਤੇ ਉਤਨੀ ਹੀ ਮਿਹਨਤ ਲੱਗੀ ਇਹ ਵੀ, ਔਰ ਦੂਜੀ ਫਰਹਾਦ ਨੇ ਵੀ ਪਾਗਲਾਂ ਤਰ੍ਹਾਂ ਜਿਹੜਾ ਉਹ ਪਹਾੜ ਨੂੰ ਤੋੜਨਾ ਨਹੀਂ ਸੀ ਸ਼ੁਰੂ ਕੀਤਾ, ਬਲਕਿ ਫਰਹਾਦ ਵੀ ਇੰਜੀਨੀਅਰ ਸੀ। ਉਹਨੇ ਵੀ ਬਹੁਤ ਤਦਬੀਰ ਦੇ ਨਾਲ ਪਹਾੜ ਨੂੰ ਫੋੜਨਾ ਸ਼ੁਰੂ ਕੀਤਾ ਸੀ। Sorry, can I add? Sorry, ये जो पहाड़ फोड़िया is like a deconstruction as well. ये भी deconstruction process है to break it down to the essence. ਫਰਹਾਦ ਦਾ ਤੇ ਆਪਣਾ ਕਿੱਸਾ ਹੈ ਨਾ, ਜਿਹਦੇ ਵੱਲ ਇਸ਼ਾਰਾ Okay. ਕਿਹਾ ਸੀ ਕਿ ਵੀ ਤੂੰ ਨਹਿਰ ਕੱਢ ਕੇ ਲਿਆ ਤੇ ਤਾਂ ਤੈਨੂੰ ਸ਼ੀਰੀ ਮਿਲੇਗੀ। ਪਹਾੜ ਤੋਂ ਨਹਿਰ ਕੱਢ ਕੇ ਲਿਆ, ਫਰਹਾਦ ਨੂੰ ਸ਼ਰਤ ਲਾਈ ਗਈ ਸੀ ਕਿ ਤੂੰ ਪਹਾੜ ਤੋਂ ਨਹਿਰ ਕੱਢ ਕੇ ਲਿਆ ਤੇ ਫਿਰ ਤੈਨੂੰ ਸ਼ੀਰੀ ਜਿਹੜੀ ਹੈ ਉਹ ਮਿਲੇਗੀ। ਤੇ ਉਹਨੇ ਫਿਰ ਪਹਾੜ ਫੋੜਨਾ ਸ਼ੁਰੂ ਕੀਤਾ ਸੀ। ਤੇ ਉਹ ਜਦੋਂ ਲੈ ਆ ਤੇ ਉਹਨਾਂ ਨੇ ਕਿਹਾ ਜੀ, ਉਹਨਾਂ ਨੇ ਫਿਰ ਉਹਦੇ ਨਾਲ ਧੋਖਾ ਕੀਤਾ ਫਰਹਾਦ ਨਾਲ। ਤੇ ਜਦੋਂ ਲਾਇਆ ਤੇ ਉਹਨਾਂ ਨੇ ਕਿਹਾ ਸ਼ੀਨੀ ਤੇ ਮਰ ਗਈ ਆ, ਹਾਲਾਂ ਉਹ ਮਰੀ ਨਹੀਂ ਸੀ ਹੈਗੀ। ਤੇ ਉਹ ਵੀ ਉਹ ਸੁਣ ਕੇ ਉਹ ਵੀ ਮਰ ਗਿਆ। ਸਰ ਜੀ ਇੱਥੇ ਫਰਹਾਦ ਦਾ ਇਸ਼ਾਰਾ ਤੇ ਸਿਰਫ ਐਫਰਟ ਵਾਲੀ ਹੈ ਨਾ, ਉਹਨੂੰ ਸਿਰਫ ਐਫਰਟ ਦੱਸਣ ਲਈ ਉਹੀ ਫਰਹਾਦ ਦਾ ਵਿੱਚ ਐਗਜ਼ਾਮਪਲ ਲਿਆਂਦਾ ਨਾ ਕਿ ਹਾਂ, ਮਤਲਬ ਇਹ ਹੈ ਕਿ that's it. ਮਤਲਬ ਕਹਿਣ ਦਾ ਮਤਲਬ ਇਹ ਹੈ ਕਿ ਫਰਹਾਦ ਨੇ ਵੀ ਕੋਈ ਪਾਗਲਾਂ ਤਰ੍ਹਾਂ ਪਹਾੜ ਨੂੰ ਨਹੀਂ ਸੀ ਤੋੜਿਆ। ਫਰਹਾਦ ਨੇ ਵੀ ਤਦਬੀਰ ਦੇ ਨਾਲ ਕੀਤਾ ਸੀ। ਉਹਨੇ ਵੀ ਮਤਲਬ ਬਕਾਇਦਾ ਟੈਕਨੀਕ ਦੇ ਨਾਲ ਕੀਤਾ ਸੀ। ਤੇ ਮੈਂ ਵੀ ਜਿਹੜਾ ਕਿੱਸਾ ਲਿਖ ਰਿਹਾ ਉਹ ਐਵੇਂ ਮਤਲਬ ਇਹ ਨਹੀਂ ਹੈ ਕਿ ਇਮੋਸ਼ਨਲ ਕਿੱਸਾ ਨਹੀਂ, ਹਾਂ, ਮਤਲਬ ਇਮੋਸ਼ਨਲ ਕਿੱਸਾ ਨਹੀਂ ਹੈਗਾ, ਇਹਦੇ ਚ ਲੌਜੀਕ ਵੀ ਮੈਂ ਰੱਖਿਆ ਨਾਲ ਨਾਲ ਆਪਣੇ। ਬਿਲਕੁਲ ਇਹ ਹਾਂ, ਬਿਲਕੁਲ ਬਿਲकुल। ਅਗਲਾ ਕੀ ਮਿਸਰਾ ਸੀ? सईद साहब पढ़ो, सईद साहब पढ़ लो। वीन के जेब बना दिता जिहा अतर गुलाब नचोड़िया है। ਸਭਾ ਵੇਣ ਕੇ ਜ਼ੇਬ ਬਣਾ ਦਿੱਤਾ। ਵੇਣ ਦਾ ਮਤਲਬ ਹੈ ਪਰੋਣਾ। ਇਹਨਾਂ ਸਾਰੀਆਂ ਚੀਜ਼ਾਂ ਨੂੰ
ਇਹ ਜਿਹੜੇ ਸਾਰੇ ਪਹਿਲੂ ਸਨ ਉਹਨਾਂ ਨੂੰ ਮੈਂ ਪਰੋ ਕੇ ਹਾਰ ਦੀ ਤਰ੍ਹਾਂ ਪਰੋ ਕੇ ਕੀਤਾ ਹੈ। ਤੇ ਔਰ ਉਹਨੂੰ ਇੰਜ ਵੀ ਕਹਿ ਸਕਦੇ ਹੋ ਕਿ ਮੈਂ ਗੁਲਾਬ ਦਾ ਅਤਰ ਕੱਢਿਆ ਹੈ। ਯਾਨੀ ਮਤਲਬ ਜਿਹੜਾ ਉਹਦੇ ਕੋਲ ਡੇਟਾ ਸੀ ਜਾਂ ਜਿਹੜਾ ਕਿਸੇ ਦੇ ਵਿੱਚ ਜਿਵੇਂ ਬਿਆਨ ਕੀਤੇ ਗਏ ਸਨ ਵਾਕਿਆਤ ਪਹਿਲੇ ਤੋਂ ਵਾਰਿਸ ਸ਼ਾਹ ਦੇ ਸਾਹਮਣੇ ਜਾਂ ਵਾਰਿਸ ਸ਼ਾਹ ਨੇ ਸੁਣੇ ਸਨ, ਉਹ ਇਹ ਕਹਿ ਰਿਹਾ ਹੈ ਕਿ ਉਹਨਾਂ ਨੂੰ ਮੈਂ ਨਿਚੋੜਿਆ ਔਰ ਉਹਨਾਂ ਦੇ ਵਿੱਚੋਂ ਜਿਹੜਾ ਅਸਲੀ ਚੀਜ਼ ਸੀ ਉਹ ਕੱਢੀ ਹੈ। ਤੇ ਹੁਣ ਦੇਖੋ ਤੁਸੀਂ ਇਹ ਸਟੈਪਸ ਵੀ ਜਿਹੜੇ ਨੇ, ਹੁਣ ਇਸ ਤੋਂ ਪਹਿਲਾਂ ਤਾਂ ਬਹਾਰ ਦੇ ਵਿੱਚ ਅਜੀਬੋ ਗਰੀਬ ਬਹਾਰ ਦਾ ਇੱਕ ਫੁੱਲ ਤੋੜਿਆ ਔਰ ਨਵਾਂ ਫੁੱਲ ਤੋੜਿਆ, ਉਹਨੂੰ ਪਲਾਨ ਕਰਕੇ ਉਹਦੇ ਗੁਲਾਬ ਜਿਹੜੇ ਤੋੜੇ ਫੁੱਲ ਉਹਨਾਂ ਦਾ ਫਿਰ ਅਸਰ ਵੀ ਕੱਢ ਲਿਆ ਸਾਰਾ। ਮਤਲਬ ਇੰਨੇ 4 ਸਟੈਪਸ ਹੋ ਗਏ ਆਲਮੋਸਟ। ਹਾਂਜੀ ਹਾਂਜੀ ਹਾਂਜੀ। सारे स्टेप बड़े लॉजिकल स्टेप ने सारे इस कंस्ट्रक्शन में। ਆਓ ਕਿ ਮਤਲਬ ਇਹ ਇੱਕ ਬਹੁਤ ਡੈਲੀਬਰੇਸ਼ਨ ਦੇ ਨਾਲ ਕ੍ਰੀਏਸ਼ਨ ਹੋਈ ਹੈ। ਇਹ ਕੋਈ ਸਿਰਫ ਇਹਦੇ 'ਚ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਕੋਈ ਸਿਰਫ ਔਰ ਸਿਰਫ ਸਪੌਂਟੇਨੀਅਸ ਸ਼ਾਇਰ ਜਿਹੜਾ ਹੈ ਉਹ ਕਰੀ ਜਾ ਰਿਹਾ। ਇਹ ਸਾਡੇ ਆਮ ਤੌਰ ਤੇ ਵਾਰਿਸ ਸ਼ਾਹ ਇਸ ਨੂੰ ਵੀ ਕਾਊਂਟਰ ਕਰ ਰਿਹਾ ਨਾ। ਸਾਡੇ ਤੇ ਆਮ ਤੌਰ ਤੇ ਇਹ ਕਿਹਾ ਮੰਨਿਆ ਜਾਂਦਾ ਨਾ, ਇਹ ਕਿਹਾ ਜਾਂਦਾ ਹੈ ਕਿ ਸ਼ੇਰ ਤੇ ਜਿਹੜਾ ਹੈ ਉਹ ਤੇ ਆਮਦ ਹੁੰਦੀ ਹੈ, ਉਹ ਉਸ ਤੋਂ ਜ਼ਿਆਦਾ ਨਹੀਂ ਹੁੰਦਾ। ਵਾਰਿਸ ਸ਼ਾਹ ਇਹ ਕਹਿ ਰਿਹਾ ਕਿ ਇਹ ਇੱਕ ਥਾਟਫੁਲ ਪ੍ਰੋਸੈਸ ਹੁੰਦਾ ਹੈ ਸ਼ੇਰ ਦਾ ਕਹਿਣਾ। thoughtful deliberate process। इन्ना जी का एक सवाल है जी। हाँ जी, डॉक्टर साहब जरा एक्सप्लेन करना, सबा विण के जेब बना देता, सबा दा की मतलब है थे? Like all the stories which the narrators have been telling। मैं सबा वीण के जेब बना दिता, मैं ਉਹਨੂੰ ਪਰੋ ਕੇ खूबसूरत बना देता है। सभा ਦਾ ਕੀ ਮਤਲਬ ਹੋਏਗਾ ਇੱਥੇ? ਸਭਾ ਦਾ ਮਤਲਬ ਸਾਰਿਆਂ ਨੂੰ, ਸਾਰੇ ਵਾਕਿਆਤ ਨੂੰ। ਸਭ ਕੁਝ। ਓਕੇ, ਥੈਂਕ ਯੂ। ਸਭਾ ਵੇਣ ਕੀ ਮੈਨੂੰ ਸਾਰਿਆਂ ਨੂੰ ਇੱਕ ਦੂਜੇ ਨਾਲ ਪਰੋਇਆ ਹੈ। ਇੱਕ ਮੈਂ ਡਾਕਟਰ ਸਾਹਿਬ ਤੁਹਾਨੂੰ ਪੁੱਛਣਾ ਸੀ, ਪਿਛਲੇ ਬੰਦ ਦੇ ਵਿੱਚ ਲਾਈਨ ਰਹਿ ਗਈ ਮੈਨੂੰ, ਉਹ ਹਾਲੇ ਤੇ ਵੀ ਖਟਕ ਰਹੀ ਆ ਕਿ ਇੱਥੇ ਕਹਿੰਦੇ ਨੇ ਕਿ ਅਸਾਂ ਯਾਰਾਂ ਨੂੰ ਆਉਣ ਸਵਾਲ ਕੀਤਾ। ਉਹਦੀ ਦੂਸਰੀ ਲਾਈਨ ਹੈ ਕਿ ਇਸ ਪ੍ਰੇਮ ਦੀ ਝੋਕ ਦਾ ਸਭ ਕਿੱਸਾ ਜੀਬ ਸੋਹਣੀ ਨਾਲ ਸੁਣਾਈਏ ਜੀ। ਕਿ ਇਹ ਜਿਹੜਾ ਮੈਂ ਕਿੱਸਾ ਲਿਖ ਰਿਹਾ, ਇਹ ਇੱਕ ਤਾਂ ਜੀਬ ਸੋਹਣੀ ਦੇ ਨਾਲ ਮਤਲਬ ਕਿ ਬੋਲਣ ਦੇ ਨਾਲ, ਜਾਂ ਇਹਨੂੰ ਗਾਉਣ ਦੇ ਨਾਲ ਕਹਿ ਸਕਦੇ ਹਾਂ, ਜਾਂ ਟਾਈਟਲੀ ਇਹਦੀ ਜਿਹੜੀ ਪੋਇਟਰੀ ਦੇ ਬੈਲੈਂਸ ਦੇ ਹਿਸਾਬ ਨਾਲ ਕਹਿ ਸਕਦੇ ਹਾਂ ਕਿ ਇਹ ਪ੍ਰੇਮ ਦਾ ਕਿੱਸਾ ਪਰ ਇਹ ਜੀਵ ਸੋਹਣੀ ਦੇ ਨਾਲ ਸੁਣਾਈਏ ਜੀ। ਇਹਦੇ ਬਾਰੇ ਦੱਸੋ ਕੁਛ। ਮਤਲਬ ਇਹ ਹੈ ਕਿ ਇਹ ਇੱਕ ਤੇ ਇਹ ਮੁਹੱਬਤ ਦੀ ਕਹਾਣੀ ਹੈ ਜਿਹੜੀ ਆਪਣੇ ਆਪ ਵਿੱਚ ਬੜੀ ਮਨਮੋਹਣੀ ਹੈ, ਤੇ ਫਿਰ ਆਪਣਾ ਜਿਹੜੀ ਉਹਨੂੰ ਸੁਣਾਉਣ ਦਾ ਅੰਦਾਜ਼ ਹੈ ਉਸ ਮਨਮੋਹਣੇ ਕਿੱਸੇ ਨੂੰ, ਉਹ ਵੀ ਬਹੁਤ ਹੀ ਪਿਆਰੇ ਤਰੀਕੇ ਦੇ ਨਾਲ ਉਹਨੂੰ ਸੁਣਾਇਆ ਜਾਵੇ। ਉਹ ਗਾਲਬ ਦਾ ਸ਼ੇਰ ਹੈ ਨਾ ਜੀ, ਜ਼ਿਕਰ ਉਸ ਪਰੀ ਵਸ਼ ਕਾ और फिर बयां अपना।
वाह हाय अंदाज़े बयां, अंदाज़े हाँ बयां। नहीं जिक्र उस परिवेश का और फिर बयां अपना। डिक्शन की गल हुई डॉक्टर साहब, एम आई राइट कि मैं डिक्शन जी यूज करांगा जुबान इस किस्से ਨੂੰ ਬਿਆਨ ਕਰਨ ਵਾਸਤੇ, ਉਹ ਬੜੀ ਖੂਬਸੂਰਤ ਔਰ ਨੀਕ ਹੋਏਗੀ। देखिए जुबान शेर खत्म करो डॉक्टर साहब, शेर पूरा करो। जिक्र उस वो शेर खत्म करा। हाँ जिक्र गालिब दा उस परिवेश का और फिर बयां अपना, हो गया रकीब आखिर जो था जो था राजदान। राजदां अपना यानी ਜਿਹੜੇ ਰਾਜਦਾਨ ਨੂੰ ਮੈਂ ਕਿੱਸਾ ਸੁਣਾ ਰਿਹਾ ਸਾਂ, वही रकीब बन गया। वाह ਉਹ ਮੇਰੇ ਕਿੱਸੇ ਨੂੰ ਸੁਣ ਸੁਣ ਕੇ ਹੀ ਮੇਰਾ ਰਕੀਬ ਬਣ ਗਿਆ। वाह। डॉक्टर हाँ, साहब is this this correct? ए, Is this... sorry विभा जी, जी बोलो। हाँ जी Sorry, बस Said ji, you know you were saying about diction though, but then isn't it to do with melody and rhythm? ਇਹ ਵੀ ਸੁਣੀ ਹੈ। ਹਾਂਜੀ ਹਾਂਜੀ, ਮੈਂ ਡਾਕਟਰ ਸਾਹਿਬ ਪੁੱਛਣਾ ਸੀ ਕਿ ਮੈਨੂੰ ਲੱਗਦਾ ਸੀ ਜਾਂ ਲੱਗਿਆ ਹਮੇਸ਼ਾ ਕਿ ਉਹ ਕਹਿ ਰਹੇ ਨੇ ਕਿ ਕਿੱਸਾ ਤੇ ਇੱਕ ਤੇ ਕਿੱਸਾ ਕਹਾਣੀ ਹੋ ਗਈ ਤੇ ਇੱਕ ਉਹਦਾ ਬਿਆਨ ਹੋ ਗਿਆ। ਜ਼ੁਬਾਨ ਇਸਤੇਮਾਲ ਕਰਾਂਗਾ ਮੈਂ ਇਸਦਾ ਬਿਆਨ ਕਰਨ ਵਾਸਤੇ, ਔਰ ਉਹ ਜ਼ੁਬਾਨ ਮਿੱਠੀ ਹੋਏਗੀ, ਉਹਦੇ 'ਚ ਰਿਦਮ ਹੋਏਗਾ, ਉਹਦਾ ਆਪਣਾ ਇੱਕ ਵਜ਼ਨ ਹੋਏਗਾ, ਆਪਣੀ ਉਹਦੀ ਇੱਕ ਲਫਾਜ਼ੀਅਤ ਹੋਏਗੀ। ਇਹ ਉਧਰ ਰੈਫਰੈਂਸ ਮੈਨੂੰ ਹਮੇਸ਼ਾ ਇੰਝ ਹੀ ਲੱਗਾ ਕਿ ਜਦੋਂ ਕਹਿੰਦਾ ਜੀ ਕਿ ਮੈਂ ਇੱਕ ਜਿਹੜਾ ਕਿੱਸਾ ਹੈ ਜੀਭ ਸੋਹਣੀ, ਕਿ ਜੀਭ ਦਾ ਮਤਲਬ ਤਾਂ ਜ਼ੁਬਾਨ ਹੁੰਦਾ ਹੈ, ਟੰਗ, ਲੇਕਿਨ ਇੱਥੇ ਇਹਦਾ ਮਤਲਬ ਡਿਕਸ਼ਨ ਇੱਕ ਬੋਲੀ ਹੈ, ਮੈਂ ਕਿਹੜੇ ਬੋਲਾਂ 'ਚ ਬਿਆਨ ਕਰਾਂਗਾ ਲਫ਼ਜ਼। ਨਹੀਂ ਪਰ मतलब बोल ਇੱਕ ਮੈਨੂੰ ਇਹ ਇਸ਼ਾਰਾ ਲੱਗਦਾ ਹੈ ਕਿ ਵੀ ਉਹ ਲੋਕਾਂ ਜਿਹੜੇ ਕਿ ਪੜ੍ਹਨ ਵਾਲੇ ਲੋਕ ਨੇ ਉਹਨਾਂ ਨੂੰ ਇਸ਼ਾਰਾ ਕਰ ਰਿਹਾ ਕਿ ਜਦ ਤੁਸੀਂ ਇਹ ਪੜ੍ਹੋ ਤੇ ਇਹਨੂੰ ਤੁਸੀਂ ਮਿੱਠੀ ਜ਼ਬਾਨ ਨਾਲ ਪੜ੍ਹੋ, ਕਿਉਂਕਿ ਇਹ ਖੂਬਸੂਰਤ ਕਿੱਸਾ ਹੈ ਮੁਹੱਬਤ ਦਾ। ਪੜ੍ਹੀਏ ਜੀ। लेकिन ये कि वो बेसिकली तो ये कह रहे हैं हाँ कि मैं मिठी जीभ नाल सुनना चाहना है। मैं ये ਜਿਹੜਾ ਕਿੱਸਾ ਹੈ ਇਹ ਮਿੱਠੀ ਜ਼ੁਬਾਨ ਨਾਲ ਤੁਹਾਨੂੰ ਸੁਣਾਉਣਾ ਚਾਹੁੰਦਾ ਹੈ ਤੇ ਤੁਸੀਂ ਵੀ ਜੋ ਅੱਗੇ ਸੁਣਾਓ ਉਹ हाँ ਮਿੱਠੀ ਜ਼ੁਬਾਨ ਨਾਲ ਸੁਣਾਓ। ਮਿੱਠੀ ਜ਼ਬਾਨ ਨਾਲ ਸੁਣਾਓ। ਰਾਈਟ, ਸਭ ਤੋਂ ਹੋ ਗਿਆ ਡਾਕਟਰ ਸਾਹਿਬ। ਇਟਸ 1 ਆਵਰ। ਕੀ ਤੁਸੀਂ ਕੀ ਚਾਹੁੰਦੇ ਹੋ? ਹਾਂਜੀ 1 ਘੰਟਾ ਹੋ ਗਿਆ ਔਰ 7 ਬੰਦ ਹੋ ਗਏ ਸਾਡੇ। ਚਲੋ ਬਸ ਬਹੁਤ ਹੋ ਗਿਆ। आई थिंक अच्छा है, ऐसे जो लॉजिकल स्टॉप अगर करिए ना तो अगले बंद तो स्टोरी बकायदा शुरू हो जाएगी। तख्त जा रहे हो गल कीजिए। हाँ ਹਾਂ ਬਸ चलो ਠੀਕ ठीक ਹੈ। है। हाँ ਆਰਾਮ बंद ਨਾਲ हाँ ਮਜ਼ਾ ਲੈ ਕੇ ਪੜੋ। हाँ ਇਹਨੂੰ बंद ਖਤਮ ਕਰਨਾ ਜਾਂ ਇਹਨੂੰ ਕਿਤੇ ਪਹੁੰਚਾਉਣਾ ਜ਼ਰੂਰੀ ਨਹੀਂ ਹੈ। रिकॉर्डिंग बस बंद कर लो सईद साहब। ਬਸ ਇਹਦਾ ਮਜ਼ਾ ਲਓ। ठीक, मैं रिकॉर्डिंग स्टॉप कर रहे हैं, देन वी कैन कंटिन्यू इफ वी वांट।